ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਰਾਜਗਰਨ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਸੈਟਲ ਕਰਵਾਉਣਾ ਹੈ, ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ, ਕਾਲ ਕਰੋ 8888889914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-272-5200 4082725200 ਦੇ ਉੱਤੇ। ਇਮੀਗ੍ਰੇਸ਼ਨ ਨੂੰ ਲੈ ਕੇ ਵੱਖ-ਵੱਖ ਖਬਰਾਂ ਦੇ ਉੱਤੇ ਚਰਚਾ ਜਿਹੜੀ ਉਹ ਕਰਾਂਗੇ। ਕੀ ਤਾਜ਼ਾ ਸਥਿਤੀ ਚੱਲ ਰਹੀ ਆ ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਕਰਾਂਗੇ ਤੇ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸਦੇ ਜਾਈਏ ਅੱਜ ਜਿਹੜੀਆਂ ਤੁਹਾਡੀਆਂ ਕਾਲਸ ਆ ਉਹ ਅਸੀਂ ਨਹੀਂ ਲੈ ਸਕਾਂਗੇ। ਉਸ ਚੀਜ਼ ਦੇ ਲਈ ਪਹਿਲਾਂ ਹੀ ਤੁਹਾਡੇ ਤੋਂ ਮਾਫੀ ਜਿਹੜਾ ਉਹ ਮੰਗਦੇ ਹਾਂ ਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅਟਾਰਨੀ ਟਿਰਕਿਆਣਾ ਜੀ, ਇਹ ਤਾਂ ਹੁਣ ਰੈਗੂਲਰਲੀ ਐਵਰੀ ਵੀਕ ਹੀ ਕੋਈ ਨਾ ਕੋਈ ਇੱਦਾਂ ਦੀ ਆਪਾਂ ਨੂੰ ਨਿਊਜ਼ ਜਿਹੜੀ ਸਾਹਮਣੇ ਆ ਰਹੀ ਆ। US ਸਿਟੀਜ਼ਨਸ਼ਿਪ ਰਿਵੋਕ ਹੋ ਰਹੀਆਂ ਆ। ਪੁਰਾਣੇ ਜਿਹੜੇ ਮਾਮਲੇ ਗ੍ਰੀਨ ਕਾਰਡ ਤੋਂ ਪਹਿਲਾਂ ਦੇ ਜਾਂ ਉਸ ਤੋਂ ਬਾਅਦ 'ਚ ਕੋਈ ਝੂਠ, ਕੋਈ ਫਾਈਲ 'ਚ ਝੂਠ ਬੋਲਿਆ, ਕੋਈ ਐਪਲੀਕੇਸ਼ਨ 'ਚ ਝੂਠ ਬੋਲਿਆ, ਉਹਨਾਂ ਸਾਰਿਆਂ ਨੂੰ ਬੜੀ ਬਰੀਕੀ ਦੇ ਨਾਲ ਜਿਹੜਾ ਉਹ ਲਗਾਤਾਰ ਦੇਖਿਆ ਜਾ ਰਿਹਾ ਆ। ਇੱਕ ਮਲਟੀ ਮਿਲੀਅਨ ਟੈਕਸ ਡਾਲਰ ਫਰਾਡ ਕਰਨ ਵਾਲੀ ਸਕੀਮ ਨੂੰ ਲੈ ਕੇ ਡਿਪਾਰਟਮੈਂਟ ਆਫ ਜਸਟਿਸ ਨੇ ਕਿਸੇ ਇੱਕ ਹੋਰ ਜਾਣੇ ਦੀ ਹੁਣ US ਸਿਟੀਜ਼ਨਸ਼ਿਪ ਰਿਵੋਕ ਕਰਨ ਵੱਲ ਨੂੰ ਜਿਹੜਾ ਫਾਈਲ ਕਰਤਾ ਹੈ ਕੇਸ ਜੀ। ਸੋ ਇਹ ਗੱਲ ਹੋ ਰਹੀ ਇੱਕ ਵਿਅਕਤੀ ਦੀ, ਇਹਦਾ ਨਾਮ ਹੈਗਾ ਜੀ ਇਮੈਨੂਅਲ ਕਜ਼ੀਮ, ਨਾਈਜੀਰੀਆ ਦਾ ਸੀਗਾ ਇਹ। ਤੇ ਇਹਦੇ ਵਿੱਚ ਸਿਵਲ ਡੀਨੈਚੁਰਲਾਈਜੇਸ਼ਨ ਦੀ ਕੰਪਲੇਂਟ ਫਾਈਲ ਕੀਤੀ US ਡਿਪਾਰਟਮੈਂਟ ਆਫ ਜਸਟਿਸ ਨੇ। ਮਤਲਬ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਕੰਪਲੇਂਟ ਫਾਈਲ ਕਰਦਾ ਕਿ ਇਹ ਬੰਦੇ ਨੂੰ ਡੀਨੈਚੁਰਲਾਈਜ਼ ਕੀਤਾ ਜਾਵੇ, ਇਹਦੀ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਦਿੱਤੀ ਆ ਉਹ ਵਾਪਸ ਲਈ ਜਾਵੇ। ਸੋ ਇਹ ਜਿਹੜਾ ਕਜ਼ੀਮ ਆ ਇਹਨੇ ਇੱਕ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਆਇਡੈਂਟੀਟੀ ਥੈਫਟ ਦਾ ਤੇ ਟੈਕਸ ਫਰਾਡ ਦੀ ਜਿਹੜੀ ਸਕੀਮ ਘੜੀ ਸੀਗੀ ਜੀ 2017 ਦੇ ਵਿੱਚ। ਸੋ ਤੁਸੀਂ ਦੇਖੋ ਕਿ ਕਿੱਡੀ ਪੁਰਾਣੀ ਗੱਲ ਆ, ਉਹ ਤਾਂ ਟਰੰਪ ਦੇ ਕਾਰਜਕਾਲ ਦੀ ਗੱਲ ਹੀ ਹੈ ਨਾ। 2017 ਦੇ ਵਿੱਚ ਇਹਨੂੰ 19 ਜਿਹੜੇ ਸੀਗੇ ਕਾਊਂਟ ਦੀ ਸਜ਼ਾ ਜਿਹੜੀ ਹੋਈ ਸੀਗੀ। ਮੇਲ ਫਰਾਡ, ਵਾਇਰ ਫਰਾਡ, ਐਗਰਾਵੇਟਿਡ ਆਇਡੈਂਟੀਟੀ ਥੈਫਟ, ਕੌਨਸਪੀਰੇਸੀ ਦੀ ਸਜ਼ਾ ਇਹਨੂੰ ਜਿਹੜੀ ਮਿਲੀ ਸੀਗੀ। 15 ਸਾਲ ਦੀ ਜਿਹੜੀ ਸੀਗੀ ਜੇਲ੍ਹ ਇਹਨੂੰ ਹੋਈ ਸੀਗੀ। ਉਸ ਤੋਂ ਬਾਅਦ ਬਾਈਡਨ ਸਰਕਾਰ ਨੇ ਇਹਦਾ ਸੈਂਟੈਂਸ ਜਿਹੜਾ ਸੀਗਾ 2024 ਦੇ ਵਿੱਚ ਉਹ ਮਾਫ ਕਰਤਾ। ਸਿਰਫ 6 ਸਾਲ ਇਹਨੇ ਜੇਲ੍ਹ ਕੱਟੀ 15 ਸਾਲ ਦੀ ਬਜਾਏ। ਸੋ ਇਹ ਹੁਣ ਨਹੀਂ ਪਤਾ ਕਿ ਇਹ ਕਿਉਂ ਜਿਹੜੇ ਸੈਂਟੈਂਸ ਇੱਦਾਂ ਦੇ ਮਾਫ ਹੁੰਦੇ ਆ ਜਾਂ ਕਿੱਦਾਂ। ਮਤਲਬ ਕਿ ਓਬਵੀਅਸਲੀ ਜਿਹੜਾ ਸੀਗਾ ਪ੍ਰਧਾਨ ਮੰਤਰੀ ਹੁੰਦਾ, ਪ੍ਰੈਜ਼ੀਡੈਂਟ ਹੁੰਦਾ, ਉਹ ਕੋਲ ਪਾਵਰ ਹੁੰਦੀ ਆ, ਕਰਦੇ ਆ ਸਾਰੀਆਂ ਸਰਕਾਰਾਂ। ਪਰ ਇਹਦੀ ਸਜ਼ਾ ਉਹਨੇ ਜਿਹੜੀ ਸੀਗੀ ਬਾਈਡਨ ਸਰਕਾਰ ਨੇ ਮਾਫ ਕਰਤੀ। ਠੀਕ ਆ, ਉਹ ਤੁਸੀਂ ਆਪ ਡਿਟੇਲ 'ਚ ਜਾ ਕੇ ਦੇਖੋ ਸਹੀ ਕੀਤਾ, ਗਲਤ ਕੀਤਾ, ਕੀ ਕੀਤਾ ਜੀ। ਸੋ 2017 'ਚ ਇਹਨੂੰ ਸਜ਼ਾ ਮਿਲੀ ਸੀਗੀ ਤੇ 24 'ਚ ਮਾਫੀ ਹੋਈ ਤੇ 26 ਹੁਣ ਜਿਹੜਾ ਚੱਲ ਰਿਹਾ। ਤੇ ਜਿਹੜਾ ਕਜ਼ੀਮ ਸੀਗਾ ਉਹਨੇ ਜਿਹੜੀ ਇਹ ਫਰਾਡੂਲੈਂਟ ਸਕੀਮ ਸੀਗੀ ਇਹਨੇ US ਸਿਟੀਜ਼ਨ ਬਣਨ ਤੋਂ ਪਹਿਲਾਂ ਸ਼ੁਰੂ ਕੀਤੀ ਸੀਗੀ ਤੇ ਬਾਅਦ 'ਚ ਵੀ ਜਿਹੜੀ ਕਰਦਾ ਰਿਹਾ। ਤੇ ਉਹ ਕਹਿੰਦੇ ਪਰ ਇਹਨੇ ਜਿਹੜੀ ਫਰਾਡ ਜਿਹੜੀ ਸਕੀਮ ਸੀਗੀ, ਕਿਉਂਕਿ ਇਹਨੇ ਸਿਟੀਜ਼ਨਸ਼ਿਪ ਦੇ ਵਿੱਚ ਦੱਸੀ ਨਹੀਂ, ਭਾਵੇਂ ਸਜ਼ਾ ਇਹਨੂੰ ਬਾਅਦ 'ਚ ਹੋਈ ਆ। ਉਹ ਕਹਿੰਦੇ ਪਰ ਇਹ ਪੁੱਠੇ ਸਿੱਧੇ ਕੰਮ ਜਿਹੜੇ ਟੈਕਸ ਨੂੰ ਲੈ ਕੇ ਕਰਦਾ ਸੀਗਾ, ਉਹਦੇ ਕਰਕੇ ਜਿਹੜੀ ਇਹਦੀ ਨੈਚੁਰਲਾਈਜੇਸ਼ਨ ਹੈਗੀ ਉਹ ਅਨਲੌਫੁਲ ਜਿਹੜੀ ਹੈਗੀ ਆ। ਸਹੀ ਤਰੀਕੇ ਨਾਲ ਇਹਨੇ ਨਹੀਂ ਲਈ, ਸਹੀ ਡਿਸਕਲੋਜ਼ਰ ਨਹੀਂ ਕੀਤਾ, ਕਿਉਂਕਿ ਉਹਦੇ ਵਿੱਚ ਸਵਾਲ ਹੁੰਦੇ ਆ ਨੈਚੁਰਲਾਈਜੇਸ਼ਨ ਦੇ ਵਿੱਚ ਕਿ ਤੁਸੀਂ ਕੋਈ ਇੱਦਾਂ ਦਾ ਕ੍ਰਾਈਮ ਤਾਂ ਨਹੀਂ ਕੀਤਾ ਜਿਹੜੀ ਤੁਹਾਨੂੰ ਅਜੇ ਸਜ਼ਾ ਜਿਹੜੀ ਨਹੀਂ ਮਿਲੀ ਹੈ। ਸੋ ਜਿਹੜਾ ਕਜ਼ੀਮ ਸੀਗਾ ਇਹਨੇ ਇੱਕ ਸ਼ੈਮ ਮੈਰਿਜ, ਨਕਲੀ ਵਿਆਹ ਜਿਹੜਾ ਇੱਕ ਕਰਾਇਆ ਗ੍ਰੀਨ ਕਾਰਡ ਲੈਣ ਲਈ। ਜਦੋਂ ਇਹ ਖੋਲਦੇ ਆ ਚੀਜ਼ਾਂ ਉਹ ਤੁਸੀਂ ਦੇਖ ਲਓ ਕਿ ਨਕਲੀ ਵਿਆਹ ਵੀ ਉਹ ਸਾਰੇ ਜਿਹੜੇ ਪਿੱਛੇ ਤੱਕ ਜਿਹੜੇ ਧੁਰ ਤੱਕ ਜਾ ਕੇ ਕੱਢ ਕੇ ਲੈ ਕੇ ਆਉਂਦੇ ਆ ਇਨਫੋਰਮੇਸ਼ਨ। ਤੇ ਜਿਹੜਾ ਨਕਲੀ ਵਿਆਹ ਵਾਲਾ ਤਾਂ ਤੁਹਾਨੂੰ ਪਤਾ ਹੀ ਹੈ, ਕਾਫੀ ਪ੍ਰੈਵਲੈਂਟ ਜਿਹੜਾ
ਸਿਸਟਮ ਜਿਹੜਾ ਹੈਗਾ ਆਪਣੀ ਕਮਿਊਨਿਟੀ ਦੇ ਵਿੱਚ ਵੀ ਕਾਫੀ ਜਿਹੜਾ ਇਹ ਨਕਲੀ ਵਿਆਹ ਵਾਲਾ, ਸਪੈਸ਼ਲੀ ਨਿਊਯਾਰਕ ਵਾਲੇ ਪਾਸੇ ਕਾਫੀ ਜ਼ਿਆਦਾ ਜਿਹੜੀ ਚੀਜ਼ ਇਹ ਕੰਟਰੈਕਟ ਮੈਰਿਜ ਵਾਲੀ ਚੀਜ਼ ਜਿਹੜੀ ਚੱਲਦੀ ਆ। ਸੋ ਇਹ ਜਿਹੜੀਆਂ ਚੀਜ਼ਾਂ ਉੱਥੇ ਮੁੱਕਦੀਆਂ ਨਹੀਂ। ਗ੍ਰੀਨ ਕਾਰਡ ਭਾਵੇਂ ਜਿੱਦਾਂ ਇਹ ਬੰਦੇ ਨੇ ਵੀ ਲੈ ਲਿਆ ਸੀਗਾ, ਦੇਰ ਸਵੇਰ ਜਦੋਂ ਇਹ ਅੜਿੱਕੇ ਆਇਆ ਉਹਨਾਂ ਦੇ ਪੂਰਾ ਪਿੱਛੇ ਤੱਕ ਜਾ ਕੇ ਇਹਨਾਂ ਨੇ ਹਰੇਕ ਚੀਜ਼ ਜਿਹੜੀ ਖੋਲੀ ਤੇ ਬੰਦੇ ਨੂੰ ਉਹਨਾਂ ਨੇ ਜਿਹੜਾ ਸੀਗਾ ਇਹ ਤੱਤ ਕੱਢਿਆ ਕਿ ਇਹਦਾ ਗ੍ਰੀਨ ਕਾਰਡ ਵੀ ਜਿਹੜਾ ਨਕਲੀ ਵਿਆਹ ਕਰਾ ਕੇ ਲਿਆ ਸੀਗਾ, ਇਹਦੇ ਕਾਰਨ ਵੀ ਇਹਦੀ ਜਿਹੜੀ ਸਿਟੀਜ਼ਨਸ਼ਿਪ ਸੀਗੀ ਆਪਾਂ ਵਾਪਸ ਜਿਹੜੀ ਲੈ ਸਕਦੇ ਹਾਂ। ਸੋ ਇਹਦੇ ਫਿਰ ਜਿਹੜੇ ਕੋਰਟ ਡਾਕੂਮੈਂਟ ਜਿਹੜੇ ਸੀਗੇ, ਜਿਹਦਾ ਵੀ ਐਵੀਡੈਂਸ ਉਹਦੇ ਵਿੱਚ ਕ੍ਰਿਮੀਨਲ ਟ੍ਰਾਇਲ ਦੇ ਵਿੱਚ ਇਹਦੇ ਜਿਹੜੇ ਕੋਰਟ ਡਾਕੂਮੈਂਟ ਗਏ, ਉਹਦੇ ਵਿੱਚ ਕੀ ਸੀਗਾ ਕਿ ਇਹਨਾਂ ਨੇ ਕਿਸੇ ਦੀ ਆਇਡੈਂਟੀਟੀ ਥੈਫਟ ਡਾਕੂਮੈਂਟ ਵਗੈਰਾ ਜਿਹੜੇ ਲਏ ਸੀਗੇ। ਕੋਈ ਵਿਕਟਿਮ ਸੀਗਾ, ਮੈਡਫੋਰਡ ਓਰੀਗਨ ਦਾ ਸ਼ਹਿਰ ਸੀਗਾ। ਸੋ ਗੱਲ ਸੁਣਿਓ ਸਾਰੀ, ਬੜੀ ਇੰਟਰਸਟਿੰਗ ਹੈਗੀ ਕਿ ਕਿਹੜੇ ਲੈਵਲ ਤੇ ਜਿਹੜਾ ਫਰਾਡ ਜਿਹੜਾ ਸੀਗਾ। ਇਹ ਵਿਅਕਤੀ ਨੇ ਜਿਹੜਾ ਸੀਗਾ IRS ਨੂੰ ਸੂਚਨਾ ਦਿੱਤੀ ਮਈ 2013 ਦੇ ਵਿੱਚ। ਤੁਸੀਂ ਦੇਖ ਲਓ 13 ਤੋਂ ਇਹ ਜਿਹੜੀ ਚੀਜ਼ ਚੱਲ ਰਹੀ ਹੈ, 26 ਦੇ ਵਿੱਚ ਭਾਵੇਂ ਇਹਨੂੰ ਡੀਨੈਚੁਰਲਾਈਜ਼ ਕੀਤਾ, ਮਈ 2013 ਦੇ ਵਿੱਚ ਉਹਨੇ ਖਬਰ ਦਿੱਤੀ ਕਿ ਝੂਠੀ ਜਿਹੜੀ ਟੈਕਸ ਰਿਟਰਨ ਸੀਗੀ ਫੈਡਰਲ ਤੇ ਓਰੀਗਨ ਦੀ, ਉਹ ਕਿਸੇ ਨੇ ਇਲੈਕਟ੍ਰੋਨਿਕਲੀ ਫਾਈਲ ਕਰਤੀ ਉਹਦੀ ਆਇਡੈਂਟੀਟੀ ਯੂਜ਼ ਕਰਕੇ ਤੇ ਉਹਦੇ ਘਰ ਵਾਲੇ ਦੀ ਆਇਡੈਂਟੀਟੀ ਯੂਜ਼ ਕਰਕੇ। ਪਰਸਨਲ ਆਇਡੈਂਟੀਫਿਕੇਸ਼ਨ ਜਿਹੜੀ ਆਇਡੈਂਟੀਫਾਈਂਗ ਇਨਫੋਰਮੇਸ਼ਨ ਹੁੰਦੀ ਆ, ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਤੇ ਡੇਟ ਆਫ ਬਰਥ, ਉਹਦੇ ਬੇਸ ਤੇ ਕਿਸੇ ਨੇ 2013 ਦੇ ਵਿੱਚ ਨਕਲੀ ਟੈਕਸ ਰਿਟਰਨ ਫਾਈਲ ਕਰਤੀ ਇਹ ਕਪਲ ਦੇ ਬਿਹਾਫ ਤੇ। ਅੱਛਾ, ਠੀਕ ਆ। IRS ਨੇ ਉਦੋਂ ਜਿਹੜੀ ਇਨਵੈਸਟੀਗੇਸ਼ਨ ਵਗੈਰਾ ਸ਼ੁਰੂ ਕਰਤੀ। ਉਹ ਇੱਕ ਚੀਜ਼ ਉਹਨਾਂ ਨੇ ਵਾਰੰਟ ਵਗੈਰਾ ਜਿਹੜੇ ਲਏ। ਇਹਦਾ ਇਲੀਨੋਏ ਦੇ ਵਿੱਚ ਘਰ ਸੀਗਾ, ਮੈਰੀਲੈਂਡ 'ਚ ਬੰਦੇ ਦਾ ਘਰ ਸੀਗਾ, ਜਾਰਜੀਆ ਦੇ ਵਿੱਚ ਘਰ ਸੀਗਾ। ਉਹ ਸਾਰਿਆਂ ਦੀ ਉਹਨਾਂ ਨੇ ਸਰਚ ਵਾਰੰਟ ਵਗੈਰਾ ਲਏ ਤੇ ਕਾਫੀ ਜਿਹੜੀ ਈਮੇਲਸ ਵਗੈਰਾ ਸੀਗੀਆਂ, ਇੰਸਟੈਂਟ ਮੈਸੇਜ ਅਕਾਊਂਟ ਜਿਹੜੇ ਸੀਗੇ ਕਜ਼ੀਮ ਜਿਹੜਾ ਵਰਤਦਾ ਹੈਗਾ ਜਾਂ ਉਹਦੇ ਹੋਰ ਜਿਹੜੇ ਸਾਥੀ ਸੀਗੇ ਉਹ ਵਰਤਦੇ ਸੀਗੇ, ਉਹਨਾਂ ਨੇ ਜਿਹੜਾ ਸੀਗਾ ਉਹ ਸਾਰੇ ਜਿਹੜੇ ਇਨਵੈਸਟੀਗੇਸ਼ਨ ਜਿਹੜੀ ਕਰਨੀ ਸ਼ੁਰੂ ਕਰਤੀ। ਜਿਹੜਾ ਸ਼ਿਕਾਗੋ ਵਾਲਾ ਘਰ ਸੀਗਾ ਉੱਥੇ ਉਹਨਾਂ ਨੂੰ 150 ਤੋਂ ਜ਼ਿਆਦਾ ਪ੍ਰੀਪੇਡ ਡੈਬਿਟ ਕਾਰਡ ਮਿਲੇ, $50,000 ਮਨੀ ਆਰਡਰ ਸੀਗੇ। ਮੈਰੀਲੈਂਡ ਤੇ ਜਾਰਜੀਆ ਦੇ ਵਿੱਚ ਜਿਹੜਾ ਇਹਦਾ ਘਰ ਸੀਗਾ ਉਹਦੇ ਵਿੱਚ 50 ਤੋਂ ਜ਼ਿਆਦਾ ਇਲੈਕਟ੍ਰੋਨਿਕ ਡਿਵਾਈਸਿਸ ਜਿਹੜੇ ਸੀਗੇ, ਮੋਬਾਈਲ ਵਗੈਰਾ ਉਹ ਮਿਲੇ। ਇੱਕ ਘਰ ਦੀ ਗੱਲ ਕਰ ਰਹੇ ਹਾਂ। 40 ਤੋਂ ਜ਼ਿਆਦਾ ਮਨੀ ਆਰਡਰ ਜਿਹੜੇ ਸੀਗੇ ਉਹ ਮਿਲੇ। ਉਹਦੇ ਵਿੱਚ ਸਾਰਿਆਂ ਦੇ $29,000 ਤੋਂ ਉੱਤੇ ਜਿਹੜੀ ਰਕਮ ਸੀਗੀ, $14,000 ਕੈਸ਼ ਸੀਗਾ ਤੇ ਹੋਰ ਕਈ ਉਹ ਡੈਬਿਟ ਕਾਰਡ ਵਗੈਰਾ ਜਿਹੜੇ ਸੀਗੇ ਉਹ ਮਿਲੇ। $12,000 ਉਹਨਾਂ ਨੂੰ ਮਿਲੇ ਜਿਹੜੇ ਫ੍ਰੌਡੂਲੈਂਟ ਜਿਹੜੀ ਟੈਕਸ ਰਿਫੰਡ ਜਿਹੜੀ ਉਹਨਾਂ ਨੇ ਫੜੇ ਉੱਥੇ ਮੌਕੇ ਤੇ। ਠੀਕ ਹੈ। ਡੈਬਿਟ ਕਾਰਡ, 50 ਫੋਨ ਸੀਗੇ, 40 ਮਨੀ ਆਰਡਰ ਸੀਗੇ। ਸੋ ਇਦਾਂ ਦੀਆਂ ਕਈ ਚੀਜ਼ਾਂ ਉਹਨਾਂ ਨੇ ਵੱਖ-ਵੱਖ ਜਿਹੜੇ ਅਪਾਰਟਮੈਂਟ ਵਗੈਰਾ ਚੋਂ ਕੰਮ ਕਰਦੇ ਸੀਗੇ, ਇਹ ਫਰਾਡ ਸਕੀਮ ਕਰਦੇ ਸੀਗੇ, ਉੱਥੋਂ ਫੜੇ। ਸਰਚ ਵਾਰੰਟ ਜਦੋਂ ਗਏ ਤੇ ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਮਾਸਟਰਮਾਈਂਡ ਜਿਹੜਾ ਸੀਗਾ ਇਹਦਾ ਕਜ਼ੀਮ ਹੀ ਸੀਗਾ। ਇਹ ਜਿਹੜੀ ਸਕੀਮ ਸੀਗੀ ਇਹਨਾਂ ਦੀ ਸਾਰੀ ਕਨਸਪੀਰੇਸੀ ਦੀ, ਪਰਸਨਲ ਆਇਡੈਂਟੀਫਾਈਂਗ ਇਨਫੋਰਮੇਸ਼ਨ ਜਿਹੜੀ ਰਿਵੀਲ ਕਰਕੇ ਇਹਨਾਂ ਨੇ ਆਲਮੋਸਟ 2,60,000 ਜਿਹੜੇ ਲੋਕਾਂ ਨੂੰ ਜਿਹੜਾ ਸੀਗਾ ਅਮਰੀਕਨ ਸਿਟੀਜ਼ਨ ਨੂੰ ਨਿਸ਼ਾਨਾ ਬਣਾਇਆ ਆਪਣਾ। ਵਾਓ। 91,000 ਤੋਂ ਜ਼ਿਆਦਾ ਆਇਡੈਂਟੀਟੀਜ਼ ਜਿਹੜੀਆਂ ਸੀਗੀਆਂ ਇਹਨਾਂ ਨੇ। ਇੱਕ ਵੀਅਤਨਾਮੀਜ਼ ਕੰਪਨੀ ਸੀਗੀ, ਹੈਕਿੰਗ ਕੰਪਨੀ ਸੀਗੀ। ਉਹ ਹੈਕਿੰਗ ਕੰਪਨੀ ਤੋਂ ਉਹਨਾਂ ਨੇ 91,000 ਤੋਂ ਜ਼ਿਆਦਾ ਜਿਹੜਾ ਸੀਗਾ ਡੇਟਾ ਜਿਹੜਾ ਇਹਨਾਂ ਨੇ ਖਰੀਦਿਆ ਸੀਗਾ, ਲੋਕਾਂ ਦੀ ਜਿਹੜੀ ਆਇਡੈਂਟੀਟੀ ਚੋਰੀ ਕੀਤੀ ਉਹ ਖਰੀਦੀ। ਜਿਹੜੀ ਓਰੀਗਨ ਦੀ ਕੰਪਨੀ ਸੀਗੀ ਉਹ ਪ੍ਰਾਈਵੇਟ ਡੇਟਾਬੇਸ ਕੋਈ ਮੇਨਟੇਨ ਕਰਦੀ ਸੀਗੀ। ਉਹ ਕੰਪਨੀ ਦਾ ਜਿਹੜਾ ਕਹਿੰਦੇ ਬਿਜ਼ਨਸ ਸੀਗਾ ਪ੍ਰੀ ਇੰਪਲੋਇਮੈਂਟ ਤੇ ਵਲੰਟੀਅਰ ਬੈਕਗਰਾਉਂਡ ਜਿਹੜੇ ਚੈੱਕ ਹੁੰਦੇ ਆ ਉਹਦੀ ਸਕਰੀਨ ਕਰਦੇ ਨੇ ਸਰਵਿਸ ਪ੍ਰੋਵਾਈਡਰ ਹੋਣੇ। ਤੇ ਉਹ ਡੇਟਾ ਉਹਨਾਂ ਨੇ ਅੱਗੇ ਜਿਹੜਾ ਵੇਚਤਾ ਹੈਕ ਕਰਕੇ, ਜਿੱਦਾਂ ਵੀ ਸੀਗਾ ਜੋ ਵੀ ਹੋਇਆ ਹੋਣਾ। ਸੋ ਜਦੋਂ ਡੇਟਾ ਤੁਹਾਡਾ ਆ ਜਾਂਦਾ, ਡੇਟ ਆਫ ਬਰਥ ਆ ਜਾਂਦੀ ਆ, ਸੋਸ਼ਲ ਸਿਕਿਉਰਿਟੀ ਨੰਬਰ ਆ ਜਾਂਦੇ ਆ, ਤੇ ਜਿਹੜੇ ਸਕੈਮਰ ਸੀਗੇ ਫਿਰ ਉਹਨਾਂ ਨੂੰ ਯੂਜ਼ ਕਰਕੇ ਕੰਪਰੋਮਾਈਜ਼ ਕਰਨ ਲੱਗ ਪਏ ਲੋਕਾਂ ਦੇ ਨਾਲ। ਜਿਹੜਾ ਸੀਗਾ ਨਕਲੀ ਟੈਕਸ ਰਿਟਰਨ, ਫੋਨ ਵੀ ਉਹਨਾਂ ਨੇ ਜ਼ਾਹਿਰ ਜੀ ਗੱਲ ਆ ਤਾਂ ਹੀ ਰੱਖੇ ਸੀਗੇ। ਸੋ ਇਹ 2012 ਤੋਂ ਲੈ ਕੇ 2015 ਦੇ ਵਿੱਚ ਇਹਨਾਂ ਨੇ ਕਾਫੀ ਜਿਹੜੀਆਂ ਟੈਕਸ ਰਿਟਰਨਾਂ ਜਿਹੜੀਆਂ ਫਾਈਲ ਕੀਤੀਆਂ। ਤੁਸੀਂ ਇਹ ਦੇਖੋ 10 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਜਿਹੜੀ ਚੀਜ਼ ਹੈਗੀ, ਜਿਹੜੀ ਕ੍ਰਿਮੀਨਲ ਐਕਟ ਇਹਨਾਂ ਨੇ ਕਨਵਿਕਟ ਜਿਹੜੇ ਕੀਤੇ ਆ। ਜਿਹੜਾ ਕਜ਼ੀਮ ਸੀਗਾ ਉਹਨੇ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਲੋਕਾਂ ਨੂੰ ਇੱਥੇ, ਜਿਹੜੇ ਉਹਦੇ ਸਹਿਯੋਗੀ ਸੀਗੇ, ਕਿੱਦਾਂ ਇਨਫੋਰਮੇਸ਼ਨ ਕੱਢਣੀ ਆ ਤੇ ਜਿਹੜੀ ਇਨਫੋਰਮੇਸ਼ਨ ਇਹਨਾਂ ਨੇ ਇਕੱਠੀ ਕੀਤੀ ਆ, ਹੈਕਰਾਂ ਤੋਂ ਖਰੀਦੀ ਆ। ਉਹਦੇ ਨਾਲ ਇਹਨਾਂ ਨੇ ਕੀ ਕੀਤਾ ਕਿ ਹਜ਼ਾਰਾਂ ਜਿਹੜੇ ਇਲੈਕਟ੍ਰੋਨਿਕ ਪਿੰਨ ਜਿਹੜੇ ਸੀਗੇ, ਅਲੱਗ-ਅਲੱਗ ਮੋਬਾਈਲ ਜਿਹੜੇ ਡਿਵਾਈਸ ਵਰਤ ਕੇ ਉਹ ਜਿਹੜੇ ਉਹਨਾਂ ਨੂੰ ਉੱਤੇ ਚਾੜ ਕੇ ਸੋਸ਼ਲ ਸਿਕਿਉਰਿਟੀ ਜਿਹੜਾ ਇਹਨਾਂ ਦਾ ਯੂਜ਼ ਕਰਕੇ ਜਿਹੜਾ ਇੱਕ ਪਿੰਨ ਆਉਂਦਾ ਹੁੰਦਾ, ਉਹਦੇ ਨਾਲ ਇਹਨਾਂ ਨੇ ਜਿਹੜੀ IRS ਦੀ ਅਥੈਂਟੀਕੇਸ਼ਨ ਪ੍ਰੋਸੈਸ ਹੁੰਦਾ, ਜਿੱਦਾਂ ਤੁਹਾਡੇ ਫੋਨ ਦੇ ਉੱਤੇ ਉਹ ਭੇਜਦੇ ਆ ਇੱਕ ਕੋਡ, ਉਹ ਸਾਰਾ ਬਾਈਪਾਸ ਕਰਨਾ ਜਿਹੜਾ ਸ਼ੁਰੂ ਕੀਤਾ। ਉਹਦੀ ਸਾਰੀ ਟ੍ਰੇਨਿੰਗ ਕੀਤੀ। 19,500 ਕਹਿੰਦੇ ਇਹਨੂੰ ਫਾਈਲ ਪਿੰਨ ਜਿਹੜੇ IRS ਦੇ ਇਹਦੇ ਕੋਲ ਕੱਢੇ, ਜਿਹੜੇ ਇਹਨਾਂ ਨੇ ਲਏ ਸੀਗੇ ਝੂਠੀਆਂ ਟੈਕਸ ਰਿਟਰਨਾਂ ਫਾਈਲ ਕਰਨ ਲਈ।
ਇਹ ਤੋਂ ਇਲਾਵਾ ਉਹ ਕਹਿੰਦੇ ਕਿ ਇਹਨਾਂ ਨੇ ਉਹਨਾਂ ਦੇ IRS ਦੇ ਟਰਾਂਸਕ੍ਰਿਪਟ ਕੱਢੇ, ਉਹਨਾਂ ਦੀਆਂ ਟੈਕਸ ਰਿਟਰਨਾਂ ਸਾਰੀਆਂ ਜਿਹੜੀਆਂ IRS ਤੋਂ ਝੂਠ ਬੋਲ ਕੇ ਜਿਹੜੀਆਂ ਕਢਾਈਆਂ, ਸੈਂਸਿਟਿਵ ਜਿਹੜੀ ਪਰਸਨਲ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੁੰਦੀ ਉਹ ਦੇਖੀ ਇਹਨਾਂ ਨੇ, ਕਿਉਂਕਿ ਓਬਵੀਅਸਲੀ ਦੇਖ ਕੇ ਇਹ ਸਕੀਮ ਕਰਦੇ ਸੀਗੇ ਕਿਹਨੂੰ ਕਿੰਨੇ ਕਿੱਦਾਂ ਚਾਰਜ ਕਰਨੇ ਆ, ਕਿੱਦਾਂ ਰੀਫੰਡ ਕਰਨਾ। ਤੇ ਜਿਹੜੇ ਪ੍ਰੀਪੇਡ ਡੈਬਿਟ ਕਾਰਡ ਸੀਗੇ ਸਾਰੇ, ਉਹ ਵੀ ਇਹਨਾਂ ਨੇ ਜਿਹੜੀ ਇਹਨਾਂ ਦੀ ਆਇਡੈਂਟੀਟੀ ਜਿਹੜੀ ਚੋਰੀ ਕਰਕੇ ਹੀ ਜਿਹੜੇ ਅਕਾਊਂਟ ਵਗੈਰਾ ਜਿਹੜੇ ਬਣਾਏ ਸੀਗੇ, ਤੇ ਜਿਹੜਾ ਟੈਕਸ ਵਗੈਰਾ ਜਿਹੜਾ ਰਿਫੰਡ ਹੁੰਦਾ ਸੀਗਾ ਉਹ ਆਪਣੇ ਡੈਬਿਟ ਕਾਰਡ ਜਿਹੜੇ ਇਹ ਚੋਰੀ ਕਰਦੇ ਸੀਗੇ ਉੱਤੇ ਮੰਗਾਉਂਦੇ ਸੀਗੇ। ਤੁਸੀਂ ਦੇਖੋ ਕਿੱਡੀ ਤਗੜੀ ਸਕੀਮ ਆ। ਬੈਂਕਾਂ ਨਾਲ ਵੀ ਜਿਹੜਾ ਘਪਲਾ, ਨਕਲੀ ਜਿਹੜੇ ਬੈਂਕ ਅਕਾਊਂਟ ਬਣਾ ਲਏ, ਸੈੱਲਫੋਨ ਉਹਨਾਂ ਦੇ ਨਾਂ ਤੇ ਲੈ ਲਏ ਅਲੱਗ-ਅਲੱਗ, ਤੇ ਜਿਹੜਾ ਹੁਣ ਸਿਸਟਮ ਹੁੰਦਾ ਉਹ 'ਚ ਤਾਂ ਪਤਾ ਨਹੀਂ ਲੱਗਦਾ, ਤੁਹਾਨੂੰ ਪਿੰਨ ਭੇਜਦੇ ਆ, ਸੋਸ਼ਲ ਸਿਕਿਉਰਿਟੀ ਵਗੈਰਾ ਸਾਰਾ ਕੁਛ ਹੈਗਾ। ਨਕਲੀ ਜਿਹੜੀ ਟੈਕਸ ਰਿਟਰਨ ਫਾਈਲ ਕਰਕੇ ਟੈਕਸ ਰਿਫੰਡ ਜਿਹੜੇ ਲੈ ਲਿਆ IRS ਤੋਂ। ਜਿਹੜਾ ਕਜ਼ੀਮ ਸੀਗਾ ਉਹਨੂੰ ਖੁਦ ਜਿਹੜਾ ਸੀਗਾ 10,140 ਫਰੋਜੂਲੈਂਟ ਫੈਡਰਲ ਟੈਕਸ ਰਿਟਰਨਾਂ ਇਹਨੇ ਇੰਨੀਆਂ ਜਿਹੜਾ ਫਾਈਲ ਕੀਤੀਆਂ। ਚੀਜ਼ ਸੁਣ ਕੇ ਤੁਸੀਂ ਹੈਰਾਨ ਹੋਵੋਗੇ, ਹਨਾ। ਮਤਲਬ ਹੁਣ ਬੰਦਾ ਕਹੇ ਕੀ ਉਹਨੂੰ ਪ੍ਰੋਫਿਟ ਹੋਇਆ ਹੋਣਾ। $91 ਮਿਲੀਅਨ ਜਿਹੜਾ ਸੀਗਾ US ਮਿਲੀਅਨ ਇਹਨੇ ਟੈਕਸ ਰਿਫੰਡ ਜਿਹੜਾ ਸੀਗਾ IRS ਕੋਲ ਲੈ ਲਿਆ ਫਰੋਡ ਕਰਕੇ। $91 ਮਿਲੀਅਨ। ਉਹਦੇ ਵਿੱਚੋਂ ਦੀ ਜਿਹੜਾ ਸੀਗਾ ਸਕਸੈਸਫੁਲੀ ਇਹਨੂੰ ਜਿਹੜਾ $11.6 ਮਿਲੀਅਨ ਇਹਨੇ ਕੈਸ਼ ਕਰ ਲਿਆ। ਕੁਛ ਇਹਦਾ ਰੁਕ ਵੀ ਗਿਆ ਹੁਣ। ਇਹ ਜਿਹੜੇ ਰਿਫੰਡ ਜਿਹੜੇ ਸੀਗੇ ਡੈਬਿਟ ਕਾਰਡ ਰਾਹੀਂ ਜਿਹੜੇ ਵਿਡਰੋ ਹੁੰਦੇ ਸੀਗੇ, 2000 ਜਿਹੜੀਆਂ ਵਾਇਰ ਟ੍ਰਾਂਸਫਰਸ ਇਹਨੇ ਕੀਤੀਆਂ। 2.1 ਮਿਲੀਅਨ ਜਿਹੜਾ ਸੀਗਾ ਨਾਈਜੀਰੀਆ ਭੇਜਿਆ। 700 ਤੋਂ ਜ਼ਿਆਦਾ ਜਿਹੜੀਆਂ ਵਾਇਰ ਟ੍ਰਾਂਸਫਰ ਜਿਹੜੀਆਂ ਸੀਗੀਆਂ, ਜਿਹਦੇ ਵਿੱਚ ਕਿ 7 ਲੱਖ ਦੇ ਕਰੀਬ ਜਿਹੜੀ ਰਕਮ ਸੀਗੀ ਡਾਇਰੈਕਟਲੀ ਇਹਦੇ ਨਾਲ ਲਿੰਕ ਹੋਈ ਕਜ਼ੀਮ ਦੇ ਨਾਲ। ਸੋ ਤੁਸੀਂ ਦੇਖ ਲਓ ਜਿਗਰਾ ਜਿਹੜਾ ਸੀਗਾ ਕਿੱਥੇ ਇਹਦਾ ਬੰਦੇ ਦਾ ਹੋਣਾ। $91 ਮਿਲੀਅਨ ਦਾ ਇਹਨੇ ਫਰੋਡ ਜਿਹੜਾ ਕਰ ਲਿਆ। ਰੱਜ ਨਹੀਂ ਪਰ ਹੋਇਆ ਓਬਵੀਅਸਲੀ, ਹਨਾ। ਤੇ ਜੂਨ 2018 ਨੂੰ ਇਹਨੂੰ 15 ਸਾਲ ਦੀ ਜੇਲ੍ਹ ਹੋਈ। ਇਹਨੂੰ ਕਿਹਾ ਉਹਨਾਂ ਨੇ ਕਿ $12 ਮਿਲੀਅਨ ਤੂੰ ਵਾਪਸ ਦੇਣਾ, ਜਿਹੜਾ ਰੈਸਟੀਟਿਊਸ਼ਨ ਲੋਕਾਂ ਨੂੰ ਜਿਹੜਾ ਵਾਪਸ ਤੂੰ ਦੇਣਾ ਜਿਹੜਾ ਫਰੋਡ ਹੋਇਆ। ਠੀਕ ਹੈ। ਤੇ ਦਸੰਬਰ 12 2024 ਨੂੰ ਬਾਈਡਨ ਹੋਣਾ ਨੇ ਇਹਦੀ ਸਜ਼ਾ ਜਿਹੜੀ ਘੱਟ ਕਰ ਦਿੱਤੀ ਤੇ 1500 ਉਹਨਾਂ ਨੇ ਹੋਰ ਜਿਹੜੇ ਲੋਕੀ ਸੀਗੇ ਜਿਹਨਾਂ ਨੂੰ ਹਾਊਸ ਅਰੈਸਟ ਸੀਗੀ ਕੋਵਿਡ ਦੇ ਕਰਕੇ ਜੇਲ੍ਹਾਂ 'ਚ ਨਹੀਂ ਪਾ ਸਕਦੇ ਸੀ, ਸਾਰਿਆਂ ਦੀ ਸਜ਼ਾ ਜਿਹੜੀ ਮਾਫ ਕਰਤੀ, ਇਹਦੀ ਵੀ ਨਾਲ ਮਾਫ ਕਰਤੀ। ਇਹਦੀ ਜਿਹੜੀ ਕਹਿੰਦੇ ਜਿਹੜੀ ਇਹਦੀ ਕ੍ਰਿਮੀਨਲ ਕਨਵਿਕਸ਼ਨ ਹੋਈ ਹੈ ਕਜ਼ੀਮ ਦੀ, ਇਹ ਜੁਆਇੰਟ ਇਨਵੈਸਟੀਗੇਸ਼ਨ ਸੀਗੀ IRS ਦੀ ਤੇ US ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੀ ਇੰਸਪੈਕਟਰ ਜਨਰਲ ਦੀ। ਤੇ ਉਹਨਾਂ ਨੇ ਫਿਰ ਜਿਹੜਾ ਸੀਗਾ ਟ੍ਰੈਜਰੀ ਇੰਸਪੈਕਟਰ ਜਨਰਲ ਫॉर ਟੈਕਸ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਸਪੋਰਟ ਲਈ, US ਪੋਸਟਲ ਇੰਸਪੈਕਸ਼ਨ ਸਰਵਿਸ ਉਹਨਾਂ ਦੀ ਹੈਲਪ ਲਈ, ਡਿਪਾਰਟਮੈਂਟ ਆਫ ਸਟੇਟ ਦੀ ਹੈਲਪ ਲਈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਹੈਲਪ ਲਈ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਆਫਿਸ ਦੀ ਹੈਲਪ ਲਈ ਤੇ USCIS ਦੀ ਜਿਹਨਾਂ ਨੇ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਜਿਹੜੀ ਸੀਗੀ ਇਹਦੀ ਉਹਨਾਂ ਨੇ ਹੈਲਪ ਲਈ। ਇਹ ਸਾਰੀਆਂ ਸੰਸਥਾਵਾਂ ਨੇ ਫਿਰ ਜਿਹੜਾ ਰਲ ਕੇ ਸੀਗਾ ਬੰਦੇ ਨੂੰ ਜਿਹੜਾ ਸੀਗਾ ਡੀਨੈਚੁਰਲਾਈਜ਼ ਜਿਹੜਾ ਕੀਤਾ। ਸੋ ਉਸ ਲੈਂਥ ਤੱਕ ਜਾ ਕੇ ਜਿਹੜਾ ਉਹ ਡੀਨੈਚੁਰਲਾਈਜ਼ ਕੀਤਾ ਜੀ। ਨਹੀਂ ਤੁਸੀਂ ਦੇਖੋ ਵੀ ਕਿੱਥੇ ਕਿੱਥੇ ਤੱਕ ਜਾਂਦੇ ਆ, ਪਰ ਬੰਦੇ ਵੀ ਰਗੜਾ ਲਾਉਣ ਵਾਲੇ ਵੀ ਵਹਿੰਦੇ ਨਹੀਂ ਵੀ ਕੀ ਹੋ ਰਿਹਾ ਆ ਕਿੱਦਾਂ ਆ, ਤੇ ਫਿਰ ਇਵੈਂਚੁਅਲੀ ਇਟ ਕੈਚਿਜ਼ ਅਪ। ਬੰਦਾ ਉਸ ਟਾਈਮ 'ਤੇ ਜਦੋਂ ਕਰ ਰਿਹਾ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਵੀ ਅਸੀਂ ਕਿਹੜਾ ਫੜ ਹੋਣਾ ਕਦੀ, ਬਟ ਇਵੈਂਚੁਅਲੀ ਜਿਹੜਾ ਲਾਅ ਕੈਚ ਅਪ ਕਰ ਜਾਂਦਾ ਤੇ ਫਿਰ ਆਹ ਸਾਰਾ ਕੁਛ ਹੁੰਦਾ। ਸੋ ਆਈ ਥਿੰਕ ਉਹ ਇੱਕ ਧਾਰਨਾ ਜਿਹੜੀ ਬਹੁਤ ਸਾਰੇ ਲੋਕਾਂ ਦੇ ਵਿੱਚ ਆ ਵੀ ਹੁਣ ਤਾਂ ਸਿਟੀਜ਼ਨ ਬਣ ਗਏ, ਹੁਣ ਤਾਂ ਕੁਛ ਹੋ ਨਹੀਂ ਸਕਦਾ। ਇੱਦਾਂ ਦੀਆਂ ਜਿਹੜੀਆਂ ਨਿਊਜ਼ ਆ, ਇੱਦਾਂ ਦੀਆਂ ਜਿਹੜੀਆਂ ਖਬਰਾਂ ਆ, ਇਹ ਜੋ ਚੱਲ ਰਹੇ ਆ ਉਹ ਸਾਰਾ ਕੁਛ ਹੋ ਰਿਹਾ, ਉੱਥੋਂ ਇਹ ਚੀਜ਼ਾਂ ਪਤਾ ਲੱਗਦੀਆਂ ਵੀ ਦੈਟਸ ਨਾਟ ਟਰੂ ਐਨੀ ਮੋਰ। ਵੀ ਜਸਟ ਬਿਕੋਜ਼ ਵੀ ਹੁਣ ਅਸੀਂ ਸਿਟੀਜ਼ਨ ਬਣ ਗਏ ਤੇ ਸਾਨੂੰ ਕੁਛ ਕਹਿ ਨਹੀਂ ਸਕਦੇ, ਇੱਦਾਂ ਦੀ ਕੋਈ ਗੱਲ ਨਹੀਂ। ਪਰ ਡੀਨੈਚੁਰਲਾਈਜੇਸ਼ਨ ਵਾਲੇ ਕੇਸ ਹੁਣ ਬਹੁਤ ਜ਼ਿਆਦਾ ਜਿਹੜੇ ਉਹ ਸਾਹਮਣੇ ਆ ਰਹੇ ਆ। 10-10 ਸਾਲ ਆਪਾਂ 20-20 ਸਾਲ ਪੁਰਾਣੀਆਂ ਵੀ ਜਿਹੜੀਆਂ ਚੀਜ਼ਾਂ ਦੇਖੀਆਂ ਉਹ ਵੀ ਰੀਓਪਨ ਉਹਨਾਂ ਨੇ ਕੀਤੀਆਂ ਜੀ। ਤੇ ਇਹਦੇ ਵਿੱਚ ਇੱਕ ਚੀਜ਼ ਦੱਸਦੇ ਜਾਈਏ, ਕਾਫੀ ਜਿਹੜਾ ਸੀਗਾ ਨਾ ਕਾਮਨ ਕੁਐਸਚਨ ਜਿਹੜਾ ਹੁੰਦਾ, ਤੇ ਕਾਫੀ ਲੋਕਾਂ ਨੇ ਜਿਹੜਾ ਆਪਣਾ ਸ਼ੋਅ ਸੁਣ ਕੇ ਰੋਕਿਆ ਵੀ ਆ, ਆਪਣੇ ਕਾਲ ਕਰਕੇ ਵੀ ਦੱਸਿਆ ਨਾ ਕਿ ਆਪਾਂ ਸੁਣਿਆ ਤੇ ਆਪਾਂ ਰੋਕਤਾ ਪੁੱਠੇ ਕੰਮ ਜਿਹੜੇ ਕਰਦੇ ਹੈਗੇ। ਉਹ ਅਜੇ ਵੀ ਜਿਹੜੇ ਲੋਕੀ ਆ ਉਹਨਾਂ ਨੇ ਵਾਹ ਵਾਲੇ ਰਾਸਤੇ ਤੇ ਤੁਰੇ ਆ, ਨਕਲੀ ਵਿਆਹ ਕਰਾਏ ਆ, ਕੰਟਰੈਕਟ ਮੈਰਿਜ, ਤੇ ਉਹਦੇ ਵਿੱਚ ਤੇ ਇਮੀਗ੍ਰੇਸ਼ਨ ਜਿਹੜੀ ਸੀਗੀ ਕਈ ਵਾਰੀ ਜਿਹੜੀ ਦੱਸ ਚੁੱਕੀ ਹੈ ਕਿ ਬਹੁਤ ਵੱਡੀ ਫਰਾਡ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਆਲਰੇਡੀ। ਤੇ ਕਾਫੀ ਜ਼ਿਆਦਾ ਜਿਹੜੇ ਸੀਗੇ ਉਹਦੇ ਵਿੱਚ ਜਿਹੜਾ ਸੀਗਾ ਮਤਲਬ ਅਬਾਊਟ ਟਾਈਮ ਹੀ ਆ ਜਿਹੜਾ ਉਹਦਾ ਅਪਡੇਟ ਜਿਹੜਾ ਆਉਣਾ, ਤੇ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਸਿੱਧੀ ਜਿਹੜੀ ਜਾਣਕਾਰੀ ਜਿਹੜੀ ਆਪਾਂ ਦਿੱਤੀ ਸੀਗੀ ਉਹ ਇਹ ਸੀਗੀ ਕਿ ਜਿਹੜੇ ਅਜੇ ਵੀ ਜੇ ਵਿਡਰੋਅ ਕਰ ਸਕਦੇ ਆ ਨਾ ਉਹ ਚੀਜ਼ ਤੋਂ, ਜਿਹੜੇ ਨਕਲੀ ਵਿਆਹ ਵਾਲੇ ਜਿਹੜੇ ਕੇਸ ਹੈਗੇ ਆ, ਜ਼ਿਆਦਾਤਰ ਉਹ ਜਿਹੜੇ ਨਕਲੀ ਵਿਆਹ ਵਾਲੇ ਜਿਹੜੇ ਕੇਸ ਆ ਸਿੱਧੀ ਡਾਇਰੈਕਟ ਗੱਲਬਾਤ ਹੈ ਨਾ, ਮਤਲਬ ਲੋਕੀ ਕਈ ਬੁਰਾ ਵੀ ਮਨਾ ਜਾਂਦੇ ਆ ਤੇ ਮੱਚ ਵੀ ਜਾਂਦੇ ਆ ਨਾ ਸੋਸ਼ਲ ਮੀਡੀਆ ਤੇ।
ਸੋ ਇਹ ਹੈ ਕਿ ਜੇ ਕੋਈ ਫਸਿਆ ਹੋਇਆ ਨਾ ਉਹ ਸਿਨੈਰੀਓ ਦੇ ਵਿੱਚ, ਅਜੇ ਵੀ ਜਿਹੜਾ ਸੀਗਾ ਉਹਨਾਂ ਦੇ ਕੈਚ ਕਰਨ ਤੋਂ ਪਹਿਲਾਂ ਤੁਸੀਂ ਪਹਿਲਾਂ ਉਹਨੂੰ ਵਿਡਰਾਅ ਕਰ ਸਕਦੇ ਆ, ਠੀਕ ਆ। ਸਪੈਸ਼ਲੀ ਤੁਹਾਡੀ ਜੇ ਵਕੀਲ ਵਗੈਰਾ ਨਾ ਕੋਈ ਸੀਗੀ ਚੀਜ਼ ਤਾਂ ਤੁਸੀਂ ਪਹਿਲਾਂ ਵਿਡਰਾਅ ਕਰ ਸਕਦੇ ਆ, ਮਤਲਬ ਕਿ ਤੁਸੀਂ ਉਹ ਐਂਡ ਤੱਕ ਵੇਟ ਕਰਕੇ ਫੜ ਹੁੰਦੀ ਜਿਹੜੀ ਉੱਥੇ ਤੱਕ ਨਹੀਂ ਤੁਸੀਂ ਜਾਣਾ। ਜੇ ਤੁਹਾਨੂੰ ਲੱਗਦਾ ਕਿ ਉਹ ਗਲਤੀ ਹੋ ਗਈ ਆ ਤੇ ਬੈਸਟ ਉਹਦੇ ਵਿੱਚ ਸਿਨੈਰੀਓ ਜਿਹੜਾ ਤੁਹਾਡਾ ਇਹੀ ਹੈਗਾ ਕਿ ਉਹਨੂੰ ਤੁਸੀਂ ਜਿਹੜਾ ਸੀਗਾ ਦੂਜੇ ਵਕੀਲ ਦੀ ਕਿਸੇ ਹੈਲਪ ਨਾਲ ਉਹਨੂੰ ਜਿਹੜਾ ਉਸ ਚੀਜ਼ ਚੋਂ ਵਿਡਰਾਅ ਕਰੋ, ਠੀਕ ਆ। ਉਹਨਾਂ ਨੂੰ ਲੈਟਰ ਪਾਓ ਇਮੀਗ੍ਰੇਸ਼ਨ ਵਾਲਿਆਂ ਨੂੰ, ਉਹ ਚੱਕਰ ਚੋਂ ਬਾਹਰ ਨਿਕਲੋ ਜਿਹੜਾ ਉਹ। ਠੀਕ ਆ, ਹਾਂਜੀ, ਨਹੀਂ ਬਿਲਕੁਲ ਪ੍ਰੀਐਮਪਟਿਵਲੀ ਮਾਫੀ ਮੰਗਣ ਵਾਲੀ ਗੱਲ ਹੀ ਆ ਵੀ ਪਹਿਲੋਂ ਮਾਫੀ ਮੰਗ ਲਓ ਕਿ ਆਹ ਚੀਜ਼ ਹੋਈ ਆ, ਨਹੀਂ ਤਾਂ ਫਿਰ ਬਾਅਦ ਚ ਹੋਇਆ ਤਾਂ ਫਿਰ ਕੋਈ ਚਾਂਸ ਨਹੀਂ ਜਿਹੜਾ ਉਹ ਬਚ, ਕਿਉਂਕਿ ਉਹ ਕ੍ਰਿਮੀਨਲ ਵੱਲ ਜਿਹੜੇ ਜਾ ਰਹੇ ਆ ਪਹਿਲਾਂ ਹੀ, ਉਹ ਜਿਹੜੇ ਸਾਰੇ ਸਬੂਤ ਵਗੈਰਾ ਰੱਖਦੇ ਆ। ਚੀਜ਼ ਜਿਹੜੀ ਹੁਣ ਉਹ ਏਦਾਂ ਹੋਣੀ ਆ ਕਿ ਜਿਹੜਾ ਇੱਕ ਬੰਦਾ ਜੇ ਕੋਈ ਕੰਮਕਾਰ ਕਰ ਰਿਹਾ ਹੈ, ਠੀਕ ਆ, ਕੋਈ ਬਿਜ਼ਨਸ ਕਰ ਰਿਹਾ, ਟਰੱਕਿੰਗ ਕਰ ਰਿਹਾ, ਇੰਜੀਨੀਅਰ, ਡਾਕਟਰ, ਜੋ ਵੀ ਹੈ, ਇੱਕ ਉਹਦਾ ਇਨਕਮ ਲੈਵਲ ਆ, ਇੱਕ ਉਹਦਾ ਸੁਸਾਇਟੀ ਦੇ ਵਿੱਚ ਲੈਵਲ ਆ ਬੰਦੇ ਦਾ, ਹੈ ਨਾ। ਹੁਣ ਮੈਂ ਕਿਹਾ ਕਈ ਵਾਰ ਉਹਨਾਂ ਨੇ ਜਿਹੜਾ ਕੰਟਰੈਕਟ ਮੈਰਿਜ ਦੇ ਵਿੱਚ ਮੇਨ ਚੀਜ਼ਾਂ ਕੀ ਆਉਂਦੀਆਂ ਕਿ ਉਹਨਾਂ ਨੇ ਜਿਹੜਾ ਲੋਅਰ ਸੋਸ਼ੋ ਇਕਨੋਮਿਕ ਲੈਵਲ ਤੇ ਲੋਕ ਜਿਹੜੇ ਹੁੰਦੇ ਆ, ਹੋਮਲੈਸ ਹੋ ਗਏ ਜਾਂ ਡਰੱਗ ਵਾਲੇ, ਜਿਹੜਾ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ, ਉਹਨਾਂ ਨੇ ਕਈ ਵਾਰੀ ਕੀ ਕੀਤਾ ਕਿ ਇਹ ਜਿਹੜੇ ਕੰਟਰੈਕਚੁਅਲ ਜਿਹੜੇ ਵਿਆਹ ਵਿਊ ਕਰਾਉਂਦੇ ਆ, ਇਹਨਾਂ ਨੇ ਜਿਹੜੇ ਇਦਾਂ ਦੇ ਨਕਲੀ ਵਿਆਹ ਜਿਹੜੇ ਕਰਾਏ ਹੁੰਦੇ ਆ, ਉਹ ਇਹ ਵਾਲੀ ਕਮਿਊਨਿਟੀਜ਼ ਨੂੰ ਜਿਹੜਾ ਟਾਰਗੇਟ ਕਰਦੇ ਆ। ਤੇ ਉਹ ਜਦੋਂ ਫਾਈਲ ਇਮੀਗ੍ਰੇਸ਼ਨ ਆਫਿਸਰ ਦੇ ਮੂਹਰੇ ਜਾਂਦੀ ਆ, ਉਹ ਆਲਰੇਡੀ ਦੇਖਦਾ ਕਿ ਦੇਖੋ ਹੁਣ ਸਾਰਾ ਡੇਟਾ ਤਾਂ ਕਾਮਨ ਹੀ ਹੈ ਕਿ ਕਿੰਨੀ ਇੰਟਰਰੇਸ਼ੀਅਲ ਵਿਆਹ ਹੁੰਦੇ ਆ, ਪੰਜਾਬੀ ਕਿੰਨੇ ਇੰਟਰਰੇਸ਼ੀਅਲ ਵਿਆਹ ਕਰਾਉਂਦੇ ਆ, ਕਿਹੜੀ ਕਮਿਊਨਿਟੀ ਨਾਲ ਕਰਾਉਂਦੇ ਆ, ਨਹੀਂ ਕਰਾਉਂਦੇ ਆ। ਸੋ ਚੀਜ਼ਾਂ ਜਿਹੜੀਆਂ ਸੀਗੀਆਂ ਬੜਾ ਈਜ਼ੀ, ਜਿਹੜਾ ਇੱਕ ਉਹ ਹੈਗਾ ਲੋਕਾਂ ਨੇ ਕਰਾਏ ਹੋਏ ਆ, ਫਿਰ ਉਹਦੇ ਵਿੱਚ ਸੌਹਾਂ ਵੀ ਖਾਂਦੇ ਆ ਕਿ ਨਹੀਂ ਇਹ ਅਸਲੀ ਸੀਗਾ ਮੇਰਾ, ਬਾਕੀਆਂ ਦਾ ਨਹੀਂ ਮੈਨੂੰ ਪਤਾ, ਮੈਂ ਅਸਲੀ ਕਰਾਇਆ ਸੀਗਾ। ਉਹ ਮੈਟਰ ਨਹੀਂ ਕਰਦਾ। ਸੋ ਇਹ ਚੀਜ਼ ਹੈਗੀ ਆ ਕਿ ਜਿਹੜੇ ਹੈਗੇ ਆ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜਿਹੜੀ ਉਹ ਚੀਜ਼ ਹੈਗੀ, ਉੱਤੋਂ ਦੀ ਤੁਸੀਂ ਜਿਹੜਾ ਸੀਗਾ ਜਿੰਨੀ ਦੂਰ ਜਿਹੜਾ ਦੌੜ ਸਕਦੇ ਆ ਉਹ ਦੌੜੋ, ਕਿਉਂਕਿ ਉਹਦੇ ਵਿੱਚ ਜਿਹੜਾ ਸੀਗਾ ਪਹਿਲਾਂ ਹੀ ਜਿਹੜਾ ਸੀਗਾ ਕੰਡਕਟ ਗਲਤ ਸੀਗਾ, ਠੀਕ ਹੈ। ਕਈ ਵਕੀਲਾਂ ਨੇ ਹੁਣ ਜਿਹੜਾ ਸੀਗਾ ਉਹ ਸਿੱਧੇ ਜਿਹੜਾ ਸੀਗਾ ਉਹ ਸ਼ੌਪ ਹੀ ਇਸ ਚੀਜ਼ ਦੀ ਸੀਗੀ ਕਿ ਸੈਟਅਪ ਜਿਹੜੇ ਸੀਗੇ, ਤੇ ਬੰਦੇ ਕਈ ਫੜ ਵੀ ਹੋਏ ਆ ਨਿਊਯਾਰਕ ਵਗੈਰਾ ਵੱਲ। ਸੋ ਉਹ ਚੀਜ਼ ਸੀਗੀ ਕਿ ਉਹਦਾ ਕੁਐਸਚਨ ਜਿਹੜਾ ਆਪਾਂ ਕਰ ਸਕਦੇ ਹਾਂ, ਤੇ ਉਹਦੇ ਵਿੱਚ ਕਈ ਇੱਦਾਂ ਕਿ ਨਹੀਂ ਜੀ ਆਪਾਂ ਸ਼ੋਅ ਸੁਣਦੇ ਹਾਂ ਕਈ ਚਿਰ ਤੋਂ, ਮੈਂ ਜੇ ਸੁਣਦੇ ਸੀਗੇ ਤਾਂ ਫਿਰ ਉਹਨੂੰ ਐਕਟ ਵੀ ਕਰਿਆ ਕਰੋ ਨਾ ਉਹ ਚੀਜ਼ ਦੇ ਉੱਤੇ ਕਿ ਇਹ ਚੀਜ਼ ਜਿਹੜੀ ਹੁਣ ਹੈਗੀ ਆ, ਤਾਂ ਪਾਣੀ ਜਿਹੜਾ ਆਲਰੇਡੀ ਤੁਹਾਡੇ ਮੂਹਰੇ ਰੋਜ਼ ਆ ਕੇ ਹਰ ਵੀਕ ਜਿਹੜਾ ਨਾਨ ਸਟਾਪ ਹੀ ਆ, ਹਰ ਹਫਤੇ ਆ ਕੇ ਤੁਹਾਡੇ ਮੂਹਰੇ ਖਬਰਾਂ ਜਿਹੜੀਆਂ ਬੜੀ ਦੀਆਂ ਨਕਲੀ ਵਿਆਹ ਦੀਆਂ, ਆਹ ਸਕੀਮਾਂ ਦੀਆਂ ਵਗੈਰਾ। ਸੋ ਇਹ ਚੀਜ਼ ਸੀਗੀ ਕਿ ਇਹਨਾਂ ਨੂੰ ਹੁਣ ਇੱਕ ਵਾਰੀ ਇਹਨਾਂ ਦੇ ਸੈਂਟੈਂਸ ਟੂਲਸ ਜਿਹੜੇ ਮਾਫ ਮੂਫ ਹੋ ਗਏ ਲੋਕਾਂ ਦੇ, ਮੈਂ ਕਿਹਾ ਅੱਗੇ ਹੋਣੇ ਨਹੀਂ ਮਾਫ ਮੂਫ ਜਿਹੜੇ। ਇਹਨੂੰ ਜਿਹੜਾ ਗਵਰਨਰ ਹੋਣਾ, ਜੇ ਤੁਹਾਡਾ ਕੋਈ ਭਾਈ ਬੰਦਾ, ਕੋਈ ਛੋਟਾ ਭਰਾ ਵਾ, ਕਜ਼ਨ ਆ, ਕੁਝ ਵੀ ਆ, ਸੋ ਉਹ ਚੀਜ਼ ਸੀਗੀ ਕਿ ਤੁਸੀਂ ਵੱਡੇ ਬਣ ਕੇ ਰੋਕ ਸਕਦੇ ਆ ਪੁੱਠੇ ਕੰਮਾਂ ਤੋਂ। ਤੇ ਉਹ ਚੀਜ਼ ਜਿਹੜੀ ਸੀਗੀ ਇੱਕ ਦੌਰ ਜਿਹਾ ਕਹਿ ਲਓ ਕਿ ਲੋਕੀ ਤੁਰ ਉਧਰਲੇ ਪਾਸੇ ਨੂੰ ਪਏ ਸੀ, ਗਲਤ ਨੂੰ ਗਲਤ ਨਹੀਂ ਕਹਿਣਾ, ਰਾਈਟ। ਤੇ ਤਾਂ ਕਰਕੇ ਜਿਹੜਾ ਠੀਕ ਹੈ, ਤੁਸੀਂ ਛੋਟੇ ਵੀਰ ਸਾਰੇ ਆਪਣੇ, ਤੇ ਆਹ ਚੀਜ਼ ਨੂੰ ਜਿਹੜਾ ਗੌਰ ਕਰਿਓ ਕਿਉਂਕਿ ਸਮੱਸਿਆਵਾਂ ਦੁੱਗਣੀਆਂ ਹੋ ਜਾਣੀਆਂ। ਫਿਰ ਉਹੀ ਹੈ ਕਿ ਜਿਹੜੀ ਦੂਸਰੀ ਜਿਹੜੀ ਪ੍ਰਿਜ਼ਨ ਆ ਆਪਣੀ ਸਜ਼ਾ ਵਾਲੀ, ਇਹ ਡਿਫਰੈਂਟ ਜੇਲ੍ਹ ਦੀ ਗੱਲ ਕਰ ਰਹੇ ਆਪਾਂ, ਇਮੀਗ੍ਰੇਸ਼ਨ ਡਿਟੈਂਸ਼ਨ ਦੀ ਗੱਲ ਨਹੀਂ ਕਰ ਰਹੇ ਆਪਾਂ। ਕਹਿ ਰਹੇ ਹਾਂ ਕਿ ਜਿਹੜੀ ਫਰਾਡ ਸਜ਼ਾ ਤੇ ਉਸ ਤੋਂ ਬਾਅਦ ਡਿਪੋਰਟੇਸ਼ਨ, ਮਤਲਬ ਕਿ ਜ਼ਿੰਦਗੀ ਦੇ 5 ਸਾਲ 10 ਸਾਲ ਖਰਾਬ ਹੋਊਗੀ, ਕੋਈ ਫਾਇਦਾ ਨਹੀਂ। ਜੀ ਜੀ। ਅਗਲੀ ਅਟਾਰਨੀ ਟਰਕਿਆਣਾ ਜੀ ਆਪਾਂ ਗੱਲ ਕਰਦੇ ਹਾਂ 85 ਸਾਲਾਂ ਦੀ ਇੱਕ ਜਿਹੜੀ ਵਿਡੋ ਸੀਗੀ, ਜਿਸ ਦੇ ਘਰ ਵਾਲੇ ਦਾ ਦੇਹਾਂਤ ਹੋਇਆ ਸੀ, ਅਮਰੀਕਨ ਮਿਲਟਰੀ ਵੈਟਰਨ ਦੀ ਉਹ ਜਿਹੜੀ ਵਿਡੋ ਸੀ, ਉਸ ਨੂੰ ਵੀ ਇਹਨਾਂ ਨੇ ਇਮੀਗ੍ਰੇਸ਼ਨ ਦੀ ਡਿਟੈਂਸ਼ਨ ਦੇ ਵਿੱਚ ਰੱਖਿਆ। ਖਾਸਾ ਰੌਲਾ ਰੱਪਾ ਪਿਆ ਹੈ। ਜਿਹੜੀ ਫਰਾਂਸ ਵਾਲੀ BBC ਉਹ ਆ, ਸੋ ਕੀ ਓਵਰਆਲ ਜਿਹੜਾ ਇਹ ਮਾਮਲਾ ਬਣਿਆ, ਇਵੈਂਚੁਅਲੀ ਹੁਣ ਵਾਪਸ ਫਰਾਂਸ ਜਿਹੜੀ ਉਹ ਪਹੁੰਚੀ ਆ। 85-86 ਸਾਲ ਤਾਂ ਖਾਸੀ ਬਜ਼ੁਰਗ ਉਮਰ ਹੁੰਦੀ ਆ, ਸੋ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਇਹਨਾਂ ਨੇ। ਹਾਂਜੀ, ਤੁਸੀਂ ਖਬਰ ਨੂੰ ਇੱਕ ਵਾਰੀ ਸੁਣਿਆ, ਤੁਹਾਨੂੰ ਕਈ ਫੀਲਿੰਗਸ ਇਹਦੇ ਵਿੱਚ ਆਣੀਆਂ, ਕੌਣ ਸਹੀ ਆ ਕੌਣ ਗਲਤ ਆ, ਤੁਹਾਨੂੰ ਇੱਕ ਇਨਸਾਨੀਅਤ ਦਾ ਪਤਾ ਲੱਗਣਾ, ਠੀਕ ਆ। ਇਹ ਸੇਮ ਚੈਪਟਰ ਭਾਵੇਂ ਫਰਾਂਸ ਦੀ ਆ, ਭਾਵੇਂ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਵ ਆ, ਭਾਵੇਂ ਉਹ ਅਮਰੀਕਾ ਦੇ ਆ, ਤੁਹਾਨੂੰ ਆਪਣੀ ਕਮਿਊਨਿਟੀ ਦੇ ਨਾਲ ਵੀ ਇਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਲਿਖਣੀਆਂ ਕਿ ਆਹੋ ਲੋਕੀ ਯਾਰ ਏਦਾਂ ਹੀ ਕਰਦੇ ਆ। ਅੱਛਾ, ਠੀਕ ਹੈ। ਸੋ ਇਹ ਜਿਹੜੀ ਲੇਡੀ ਸੀਗੀ, ਮਤਲਬ ਤੁਸੀਂ ਫਿਲਮ ਵੀ ਬਣਾ ਸਕਦੇ ਇਹਨਾਂ ਦੇ ਉੱਤੇ, ਉਹ ਵਾਲੇ ਲੈਵਲ ਦਾ ਜਿਹੜਾ ਸੀਗਾ, ਜਿਹੜਾ ਇਹਦਾ ਹਸਬੈਂਡ ਸੀਗਾ ਉਹ US ਸੋਲਜਰ ਸੀਗਾ, ਸਪਾਈ ਸੀਗਾ, ਤੇ 1960s ਦੇ ਵਿੱਚ ਜਿਹੜਾ ਸੀਗਾ ਉਦੋਂ ਇਹ ਮਿਲੇ ਸੀਗੇ, ਜਦੋਂ ਉਹ ਡਿਪਲੋਏ ਹੋਣਾ ਬਾਹਰ ਓਵਰਸੀਜ਼। ਇਹਨਾਂ ਦੀ ਗੱਲਬਾਤ ਜਿਹੜੀ ਹੋਈ ਹੈ ਇੰਟਰਨੈਟ ਤੋਂ, ਜਿਹੜਾ ਸਾਰਾ ਜਿੰਨੀ ਕੁ ਮੈਂ ਇਹਦੇ 'ਚ ਇਨਵੈਸਟੀਗੇਸ਼ਨ ਕੀਤੀ,
ਸੋ ਮੈਂ ਕਿਹਾ 1960s ਦੇ ਵਿੱਚ ਜਿਹੜਾ ਸੀਗਾ ਬੰਦਾ ਫਰਾਂਸ ਦੇ ਵਿੱਚ ਸਟੇਸ਼ਨ ਸੀਗਾ, ਉਦੋਂ ਤੋਂ ਇਹਨਾਂ ਦਾ ਜਿਹੜਾ ਰਿਲੇਸ਼ਨ ਸੀਗਾ ਦੇਖ ਲਓ ਤੁਸੀਂ ਚੱਲਦਾ ਹੋਣਾ। ਤੇ ਫਰਾਂਸ ਦੀ ਸੀਗੀ, ਵੈਲ ਆਫ ਸੀਗੀ, ਉੱਥੇ ਰਹਿੰਦੀ ਸੀਗੀ। ਤੇ ਕਈ ਦਹਾਕਿਆਂ ਦੀ ਆਪਾਂ ਗੱਲ ਕਰ ਰਹੇ ਕਿ ਕਈ ਦਹਾਕਿਆਂ ਤੋਂ ਜਿਹੜੇ ਸੀਗੇ ਇਹ ਇਨ ਟੱਚ ਸੀਗੇ। ਤੇ ਪਿਛਲੇ ਸਾਲ ਹੀ ਜਿਹੜਾ ਇਹ ਸੀਗਾ ਅਮਰੀਕਾ ਜਿਹੜੀ ਆਈ ਸੀਗੀ, ਆਈ ਵੀ ਵੀਜ਼ੇ ਤੇ ਸੀਗੀ। ਤੇ ਇਹਦੇ ਹਸਬੈਂਡ ਦੀ ਜਿਹੜੀ ਸੀਗੀ ਉਹ ਅਨਫੋਰਚੂਨੇਟਲੀ ਜਿਹੜੀ ਸੀਗੀ ਡੈਥ ਹੋ ਗਈ। ਸੋ ਫਰਾਂਸ 'ਚ ਇਹ ਚੰਗੀ ਭਲੀ ਸੀਗੀ, ਕਹਿੰਦੇ ਇਹਦੇ ਪੈਨਸ਼ਨ ਜਿਹੜਾ ਬੈਨੀਫਿਟ ਵਗੈਰਾ ਵੀ ਸੀਗੇ, ਸਭ ਕੁਝ ਜਿਹੜਾ ਇਹਦਾ ਸੀਗਾ ਛਡਾ ਕੇ ਲੀਗਲੀ ਵੀਜ਼ੇ ਤੇ ਬੰਦੇ ਪਿੱਛੇ ਆਈ ਸੀਗੀ। ਤੇ ਵਕੀਲ ਦੇ ਨਾਲ ਇੱਕ ਕੰਮ ਵੀ ਕਰਦੀ ਸੀਗੀ। ਤੇ ਤੁਹਾਨੂੰ ਪਤਾ ਹੀ ਹੈ ਸਾਰਾ ਕਿ ਜਦੋਂ ਬੰਦਾ ਵੀਜ਼ੇ ਤੇ ਆਉਂਦਾ 90 ਦਿਨ ਤੇ ਉਸ ਤੋਂ ਬਾਅਦ ਉਹ ਗ੍ਰੀਨ ਕਾਰਡ ਫਾਈਲ ਜਦੋਂ ਕਰਦਾ ਤੇ ਉਹ ਪੱਕਾ ਸਟੇਟਸ ਤਾਂ ਨਹੀਂ ਹੁੰਦਾ, ਪਰ ਉਹ ਰਹਿ ਸਕਦਾ ਸੀਗਾ ਅੱਜ ਤੱਕ। ਤੇ ਉਹਨੂੰ ਗ੍ਰੀਨ ਕਾਰਡ ਵੀ ਸਾਰਿਆਂ ਨੂੰ ਜਿਹੜੇ ਮਿਲੇ ਆ, ਤੇ ਇਹਨਾਂ ਨੂੰ ਵੀ ਜਦੋਂ ਸਲਾਹ ਮਿਲੀ ਹੋਣੀ ਤੇ ਆਪਣੇ ਵੱਲੋਂ ਤਾਂ ਇਹ ਜਿਹੜੀ ਸੀਗੀ ਉਸੇ ਹਿਸਾਬ ਨਾਲ ਆਈ ਆ। ਹੁਣ 85 ਸਾਲ ਦੀ ਜਿਹੜੀ ਉੱਥੇ ਵੇਟ ਕਰਨ ਦੀ ਬਜਾਏ ਉਹਨੇ ਚੂਜ਼ ਕੀਤਾ ਕਿ ਇੱਥੇ ਆ ਕੇ ਕਰੇ। ਤੇ ਜਿਹੜਾ 90 ਦਿਨ ਵਾਲਾ ਵੀਜ਼ਾ ਹੁੰਦਾ ਉਹ ਖਤਮ ਹੋ ਗਿਆ, ਓਵਰਸਟੇ ਕਰ ਗਈ। ਸੋ ਟੈਕਨੀਕੈਲਿਟੀ 'ਚ ਪੈ ਗਈ ਉਹ ਵਾਲੀ ਚੀਜ਼ 'ਚ। ਸੋ ਜਿਹੜੀ ਇਹਦਾ ਹੁਣ ਘਰ ਵਾਲਾ ਜਿਹੜਾ ਸੀਗਾ ਉਹ ਪ੍ਰਾਪਰਟੀ ਪਿੱਛੇ ਜਿਹੜੀ ਛੱਡ ਕੇ ਗਿਆ। ਤੇ ਹੁਣ ਇਹ ਜਿਹੜਾ ਸਾਰਾ ਮਸਲਾ ਸੀਗਾ ਇਹ ਪ੍ਰਾਪਰਟੀ ਦਾ ਆ ਗਿਆ। ਇਹ ਕਹਿੰਦੀ ਆ ਕਿ ਜਦੋਂ ਇਹਦੇ ਸਟੈਪ ਸਨ ਜਿਹੜੇ ਸੀਗੇ, ਜਿਹੜਾ ਇਹਦਾ ਘਰ ਵਾਲਾ ਜਿਹਦੀ ਡੈਥ ਹੋਈ, ਹੁਣ ਉਹਦੀ ਡੈਥ ਹੋ ਗਈ, ਪੇਪਰ ਉਹਨੇ ਫਾਈਲ ਕੀਤੇ ਸੀਗੇ, ਉਹ ਚਲਾ ਗਿਆ। ਇਹਦੇ ਕੋਲ ਹੋਰ ਵੀ ਕਈ ਆਪਸ਼ਨਾਂ, ਵਿਡੋ ਪਟੀਸ਼ਨ ਵਗੈਰਾ ਇਹ ਉਹ ਸਾਰੀਆਂ ਨਿਕਲ ਜਾਣੀਆਂ ਸੀ। ਆਈ ਡੋਂਟ ਨੋ ਹੁਣ ਕੀ ਇਹਨੂੰ ਸਲਾਹ ਮਿਲੀ ਕਿ ਨਹੀਂ ਸਲਾਹ ਮਿਲੀ। ਸੋ ਉਹ ਕਹਿੰਦੀ ਹੈ ਕਿ ਜਿਹੜਾ ਇਹਦਾ ਸਟੈਪਸਨ ਸੀਗਾ ਉਹ ਵੀ ਇੱਕ ਫੈਡਰਲ EMPLOYE ਸੀਗਾ। ਇਹ ਕਹਿੰਦੀ ਹੈ ਕਿ ਉਹਨੇ ਵਿੱਚ ਜਿਹੜੀ ਸੀਗੀ ਦਖਲਅੰਦਾਜ਼ੀ ਕੀਤੀ, ਪੂਰੀ ਸਕੀਮ ਜਿਹੜੀ ਕੀਤੀ, ਇਹ ਐਲੀਗੇਸ਼ਨ ਆਉਂਦੀ ਹੈ। ਤੇ ਇਹ ਕਹਿੰਦੀ ਕਿ ਇਹਨਾਂ ਦਾ ਜਿਹੜਾ ਸੀਗਾ ਐਸਟੇਟ ਜਿਹੜੀ ਪ੍ਰਾਪਰਟੀ ਜਿਹੜੀ ਸੀਗੀ ਉਹਨੂੰ ਲੈ ਕੇ ਜਿਹੜਾ ਸੀਗਾ ਲੜਾਈ ਝਗੜਾ ਜਿਹੜਾ ਚੱਲਦਾ। ਠੀਕ ਆ। ਇਹ ਜਿਹੜਾ ਅਲਬਾਮਾ ਦਾ ਐਕਚੁਅਲੀ ਜਿਹੜਾ ਜੱਜ ਸੀਗਾ ਉਹਨੇ ਆਪਣੇ ਕੋਰਟ ਦੇ ਜਿਹੜੇ ਡਾਕੂਮੈਂਟ ਸੀਗੇ ਉਹਦੇ ਵਿੱਚ ਫਾਈਂਡਿੰਗ ਕੀਤੀ ਕਿ ਜਿੱਦਾਂ ਦਾ ਸਬੂਤ ਜਿਹੜਾ ਆਇਆ ਉਹ ਤੋਂ ਐਂ ਲੱਗਦਾ ਕਿ ਜਿਹੜੇ ਇਹਦੇ ਬੱਚੇ ਸੀਗੇ ਘਰ ਵਾਲੇ ਦੇ, ਜਿਹੜੇ ਉਹਨਾਂ ਨੇ ਪ੍ਰਾਪਰਟੀ ਖਾਤਰ ਜਿਹੜਾ ਸੀਗਾ ਉਹ ਇੱਕ ਸਕੀਮ ਜਿਹੜੀ ਘੜਤੀ। ਸਕੀਮ ਕਾਹਦੀ ਘੜੀ? ਇਹਦਾ ਕਿਉਂਕਿ ਵੀਜ਼ਾ ਵੂਜ਼ਾ ਸਾਰਾ ਕੁਝ ਲੀਗਲੀ ਕਰ ਰਹੀ ਸੀਗੀ ਪਰ ਪੱਕੀ ਨਹੀਂ ਹੋਈ ਸੀਗੀ। ਤੇ ਉਹਨਾਂ ਨੇ ਜਿਹੜਾ ਸੀਗਾ ਆਈਸ ਵਾਲਿਆਂ ਨੂੰ ਕਹਿ ਕੇ ਚੁਕਾਤੀ। ਸੋ ਜੱਜ ਪਹਿਲਾਂ ਕਹਿੰਦਾ ਇੱਕ ਤਾਂ ਉਹ ਚੀਜ਼ 'ਚ ਦੇਖੋਗਾ ਕਿਤੇ ਏਦਾਂ ਤਾਂ ਨਹੀਂ ਹੈਗਾ ਅਗਰ ਲੋਕੀ ਜਿਹੜੇ ਆਈਸ ਵਾਲਿਆਂ ਨਾਲ ਡੀਲ ਡੂਲ ਕਰਕੇ ਕਰਪਸ਼ਨ ਦਾ ਕੇਸ ਤੇ ਨਹੀਂ ਹੈਗਾ ਕਿਤੇ ਪੈਸੇ ਪੂਸੇ ਦਿੱਤੇ ਹੋਣੇ ਆ ਕੁਛ। ਤੇ ਹੁਣ ਜਿਹੜੀ ਫਰਾਂਸ ਪਹੁੰਚ ਗਈ ਲੇਡੀ, ਤੇ ਫਰਾਂਸ ਦੇ ਜਿਹੜੇ ਫੋਰਨ ਮਿਨਿਸਟਰ ਹੈਗਾ ਜੀਨ ਨੋਵੈਲ ਬੈਰਟ, ਉਹਨੇ ਕਿਹਾ ਕਿ ਖੁਸ਼ੀ ਹੈ ਕਿ ਇਹ ਵਾਪਸ ਪਹੁੰਚ ਗਈ, ਪਰ ਉਹ ਕਹਿੰਦੀ ਕਿ ਜਿੱਦਾਂ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨੇ ਜਿਹੜੇ ਮੈਥਡ ਨਾਲ ਇਹਨੂੰ ਹੈਂਡਲ ਕੀਤਾ ਤੇ ਉਹ ਫਰਾਂਸ ਦੇ ਜਿਹੜੇ ਤੌਰ ਤਰੀਕੇ ਆ, ਜਿਹੜੀ ਉਹ ਤਹਿਜ਼ੀਬ ਜਿਹੜੀ ਵਰਤਦੇ ਆ ਜਾਂ ਜਿੱਦਾਂ ਅਮਰੀਕਨ ਸਿਟੀਜ਼ਨ ਨੂੰ ਦਿੰਦੇ ਆ, ਉਸ ਨਾਲ ਇਹ ਉਹ ਕਹਿੰਦੇ ਐਕਸੈਪਟੇਬਲ ਨਹੀਂ ਹੈਗਾ। ਉਹ ਕਹਿੰਦੇ ਕਿ ਮਾੜਾ ਕੀਤਾ, ਸਟੈਂਡਰਡ ਜਿਹੜਾ ਸਹੀ ਨਹੀਂ ਉਹਨੇ ਫੋਲੋ ਕੀਤਾ। ਫੈਡਰਲ ਇਮੀਗ੍ਰੇਸ਼ਨ ਨੇ ਇਹਨੂੰ ਜਿਹੜਾ ਸੀਗਾ 1 ਅਪ੍ਰੈਲ ਨੂੰ ਜਿਹੜਾ ਫੜਿਆ ਸੀਗਾ। ਓਕੇ। ਇਹ ਵੀਜ਼ਾ ਓਵਰਸਟੇ ਕਰ ਗਈ ਸੀਗੀ। ਉਸ ਤੋਂ ਬਾਅਦ ਇਹਨੂੰ ਲੁਈਜ਼ੀਆਨਾ ਲੈ ਗਏ ਤੇ ਲੁਈਜ਼ੀਆਨਾ ਦੇ ਵਿੱਚ ਇਹਨੇ ਇਹ ਵੀ ਦੱਸਿਆ ਕਿ ਇਹਦੀ ਸਿਹਤ ਜਿਹੜੀ ਸਹੀ ਨਹੀਂ ਆ। ਤੁਸੀਂ ਆਪ ਸਮਝ ਸਕਦੇ ਆ 85 ਸਾਲ ਦੀ ਜਿਹੜੀ ਸੀਗੀ। ਇਹਦਾ ਮੁੰਡਾ ਜਿਹੜਾ ਫਰਾਂਸ ਰਹਿੰਦਾ ਉਹ ਕਹਿੰਦਾ ਕਿ ਇਹ ਤਾਂ ਸਾਰਾ ਕੁਝ ਲੀਗਲੀ ਜਿਹੜਾ ਕਰ ਰਹੀ ਸੀਗੀ। ਉਹਦੀ ਮਾਂ ਜਿਹੜੀ ਗਈ ਆ ਜਿੱਦਾਂ ਉਹਨੂੰ ਲਾਇਰਸ ਦੇ ਥਰੂ ਕੰਮ ਕਰ ਰਹੇ ਸੀਗੇ, ਉਹ ਕਹਿੰਦੇ ਜੇਲ੍ਹ 'ਚ ਜਾ ਕੇ ਉਹਦੀ ਮੈਡੀਕੇਸ਼ਨ ਵੀ ਨਹੀਂ ਉਹਨੂੰ ਦਿੱਤੀ ਤੇ ਉਹਨੂੰ ਥਕਾਨ ਵਗੈਰਾ ਕਾਫੀ ਜਿਹੜੀ ਮਹਿਸੂਸ ਹੁੰਦੀ ਸੀਗੀ। ਤੁਸੀਂ ਦੇਖੋ ਕਿ ਜੇਲ੍ਹ ਦੀ ਹਵਾ ਖਰਾਤੀ ਵਿਚਾਰੀ ਦਾ ਕਿੰਨੇ ਸਾਲਾਂ ਤੋਂ ਰਿਲੇਸ਼ਨ ਸੀਗਾ, ਕਦੋਂ ਦਾ ਪਲਾਨ ਕਰ ਰਹੀ ਹੋਣੀ ਕਿ ਇੱਕ ਦਿਨ ਅਮਰੀਕਾ ਜਾਊਗੀ। ਜਾਂ ਹੁਣ ਇੱਕ ਰੀਜ਼ਨ ਸੀਗਾ ਕਿ ਇਮੀਡੀਏਟਲੀ ਨਹੀਂ ਗਈ। ਓਬਵੀਅਸਲੀ ਫਰਾਂਸ ਉਹ ਵੈਲ ਆਫ ਹੋਣੀ ਹੈ ਨਾ, ਕਈ ਦੁਨੀਆ ਨਜ਼ਾਰੇ ਇਹਨਾਂ ਨੇ ਵੀ ਦੇਖੇ ਹੋਣੇ ਆ। 40 ਸਾਲ ਦੀ ਉਮਰ ਤੇ ਗਈ ਤੇ ਦੇਖ ਲਓ ਤੁਸੀਂ ਕਿ ਉਹਨੂੰ ਆ ਜਿਹੜਾ ਵਿਵਹਾਰ ਉਹਦੇ ਨਾਲ ਕੀਤਾ, ਦਵਾਈ ਵਗੈਰਾ ਨਹੀਂ ਜਿਹੜੀ ਦਿੱਤੀ। ਇਹਦਾ ਮੁੰਡਾ ਕਹਿੰਦਾ ਕਿ ਇਹਨੇ ਆਪਣੀ ਪੈਨਸ਼ਨ ਵੀ ਜਿਹੜੀ ਸੀਗੀ ਉਹ ਛੱਡਤੀ। ਪੈਨਸ਼ਨ ਛੱਡ ਕੇ ਇਹ ਜਿਹੜੀ ਅਲਬਾਮਾ ਗਈ ਸੀ। ਸੋ ਜ਼ਾਹਰ ਜੀ ਗੱਲ ਹੈਗੀ ਆ ਕਿ ਇਹ ਕੋਈ ਪੈਸਾ ਕਮਾਉਣ ਤਾਂ ਨਹੀਂ ਗਈ, ਐਡੀ ਹੁਣ ਉਮਰ ਦੀ ਸੀਗੀ, ਸਾਰਾ ਕੁਝ ਛੱਡ ਛਡਾ ਕੇ ਆਪਣੇ ਘਰ ਵਾਲੇ ਨਾਲ ਰਹਿਣ ਲਈ ਜਿਹੜੀ ਗਈ ਸੀ। ਇਹ 1960 'ਚ ਜਿਹੜੇ ਮਿਲੇ ਸੀਗੇ। ਹੁਣ ਜਿਹੜਾ ਇਹਨਾਂ ਦਾ ਕੇਸ ਵਗੈਰਾ ਜਿਹੜਾ ਸੀਗਾ ਕੋਰਟ ਦੇ ਵਿੱਚ ਜਿਹੜਾ ਚੱਲਦਾ ਸੀਗਾ ਕੈਲਹਮ ਕਾਉਂਟੀ ਕੋਰਟ ਦੇ ਵਿੱਚ, ਉਹ ਸਾਰੇ ਰਿਕਾਰਡ ਵਗੈਰਾ ਜਦੋਂ ਸਾਹਮਣੇ ਆਏ ਤੇ ਇਹਨਾਂ ਦਾ ਇੱਕ ਦੂਜੇ ਨਾਲ ਜਿਹੜਾ ਸਟੈਪ ਮਦਰ ਦੇ ਨਾਲ ਡਿਸਪਿਊਟ ਹੋ ਗਿਆ। ਇਹਨਾਂ ਦਾ ਜਿਹੜਾ ਕੇਸ ਜਿਹੜਾ ਚੱਲਦਾ ਸੀਗਾ, ਠੀਕ ਹੈ, ਸਾਲ ਦੀ ਘਰ ਦੇ ਪਿੱਛੇ, ਕਿਉਂਕਿ ਅਲਬਾਮਾ ਦੇ ਵਿੱਚ ਜਿਹੜਾ ਘਰ ਸੀਗਾ ਉਹਨੂੰ ਲੈ ਕੇ ਤੁਹਾਨੂੰ ਪਤਾ ਕਿ ਜਿਹੜੀ ਵਾਈਫ ਹੁੰਦੀ ਆ ਉਹਨੂੰ ਕਾਫੀ ਪ੍ਰਾਪਰਟੀ ਰਾਈਟਸ ਜਿਹੜੇ ਹੁੰਦੇ ਆ। ਤੇ ਉਹ ਕਹਿੰਦੀ ਕਿ ਜਿਹੜੇ ਜਵਾਕ ਸੀਗੇ ਉਹਨਾਂ ਨੂੰ ਲਾਲਚ ਆ ਗਿਆ ਤੇ ਉਹਨਾਂ ਨੇ ਇਹ ਸਾਰਾ ਕੀਤਾ। ਉਹ ਕਹਿੰਦੇ ਕਿ ਜਿਹੜੇ ਉਹਦੇ
ਘਰ ਦੇ ਵਿੱਚ ਮੇਲ ਆਣੀ ਸੀ, ਡਾਕ ਆਣੀ ਸੀਗੀ, ਉਹਨੂੰ ਇਹਨਾਂ ਨੇ ਰੀਡ ਆਊਟ ਕਰਤਾ ਤੇ ਉਹਦੇ ਕਰਕੇ ਇਮੀਗ੍ਰੇਸ਼ਨ ਦੀ ਇੱਕ ਅਪਾਇੰਟਮੈਂਟ ਸੀਗੀ, ਇੱਕ ਮਿਸ ਹੋ ਗਈ ਕਿਉਂਕਿ ਉਹਨਾਂ ਨੇ ਜਿਹੜੀ ਚਿੱਠੀ ਪੱਤਰ ਨਾਲ ਹੇਰਾਫੇਰੀ ਜਿਹੜੀ ਸੀਗੀ ਉਹ ਕਰਤੀ। ਤੇ ਜਿਹੜਾ ਪ੍ਰੋਬੇਟ ਜੱਜ ਹੈਗੀ ਸ਼ਰਲੀ ਮਿਲਵੁੱਡ, ਉਹਨੇ ਕੋਰਟ ਆਰਡਰ ਦੇ ਵਿੱਚ ਐਕਚੁਅਲੀ ਇਹ ਚੀਜ਼ ਲਿਖੀ ਆ ਕਿ ਆਹ ਚੀਜ਼ ਤੇ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਜਿਹੜੀ ਮਿਲਵੁੱਡ ਜਿਹੜੀ ਜੱਜ ਸੀਗੀ ਖੁਦ ਉਹਨੇ ਦੋਸ਼ ਲਗਾਏ ਸਨ ਦੇ ਉੱਤੇ ਕਿ ਉਹਦੇ ਜਵਾਕ ਦੇ ਉੱਤੇ ਕਿ ਉਹਦੀ ਇੱਕ ਫੈਡਰਲ EMPLOYEE ਦੇ ਵਾਂਗੂ ਉਹ ਕੰਮ ਕਰਦਾ ਸੀਗਾ ਤੇ ਉਹਨੂੰ ਜੱਜ ਨੂੰ ਲੱਗਦਾ ਕਿ ਜਿਹੜਾ ਐਜ਼ ਅ ਫੈਡਰਲ EMPLOYEE ਉਹਨੇ ਆਪਣੀ ਪੋਜੀਸ਼ਨ ਜਿਹੜੀ ਯੂਜ਼ ਕੀਤੀ ਤੇ ਉਹਨੇ ਜਿਹੜੀ ਸੀਗੀ ਇਹ ਡਾਕ ਵਗੈਰਾ ਨਾਲ ਹੇਰਾਫੇਰੀ ਜਿਹੜੀ ਕੀਤੀ ਆ। ਹੁਣ ਜਿਹੜੀ ਇਹ ਲੇਡੀ ਸੀਗੀ ਮੈਰੀ ਰੋਜ਼ ਜਿਹੜੀ ਫਰਾਂਸ ਤੋਂ ਸੀਗੀ, ਉਹਨੇ ਜੇਲ੍ਹ 'ਚ ਲੈ ਲਿਆ ਤੇ ਰਾਤੋਂ ਰਾਤ ਜਦੋਂ ਫੜ ਲਿਆ ਤੇ ਉਹ ਆਪਣਾ ਫੋਨ ਵੀ ਨਹੀਂ ਨਾਲ ਲੈ ਕੇ ਆ ਪਾਈ, ਪਾਸਪੋਰਟ ਵੀ ਨਹੀਂ ਲੈ ਕੇ ਆ ਪਾਈ, ਆਇਡੈਂਟੀਟੀ ਵਗੈਰਾ ਕੁਛ ਵੀ ਨਹੀਂ। ਸਿੱਧੇ ਜਿਹੜਾ ਤੁਹਾਨੂੰ ਪਤਾ ਹੀ ਆ ਕਿਹੜੇ ਤਰੀਕੇ ਨਾਲ ਜਿਹੜਾ ਫੜਦੇ ਆ, ਨਾ ਉਮਰ ਦਾ ਲਿਹਾਜ਼ ਨਾ ਕੁਛ। ਜਿਹੜੇ ਸਟੈਪਸ ਹਨ ਜਿਹੜੇ ਹੈਗੇ ਉਹ ਇਨਵੋਲਵਮੈਂਟ ਡਿਨਾਈ ਕਰਦੇ ਆ, ਉਹ ਕਹਿੰਦੇ ਸਾਡੀ ਕੋਈ ਇਨਵੋਲਵਮੈਂਟ ਨਹੀਂ। ਪਰ ਜਿਹੜੀ ਜੱਜ ਮਿਲਵੁੱਡ ਉਹ ਕਹਿੰਦੀ ਆ ਕਿ ਐਵੀਡੈਂਸ ਐਂ ਲੱਗਦਾ ਕਿ ਇਹਨਾਂ ਕੋਲ ਟੈਕਸਟ ਮੈਸੇਜ ਵਗੈਰਾ ਸੀਗੇ ਅਰੈਸਟ ਹੋਣ ਤੋਂ ਪਹਿਲਾਂ ਹੀ, ਇੱਦਾਂ ਦੇ ਟੈਕਸਟ ਮੈਸੇਜ ਸੀਗੇ। ਤੇ ਇੱਕ ਜਿਹੜਾ ਭਰਾ ਹੈਗਾ ਉਹਨੂੰ ਟੈਕਸਟ ਮੈਸੇਜ ਜਿਹੜਾ ਆਇਆ ਸੀਗਾ ਤੇ ਉਹਨੇ 2 ਘੰਟਿਆਂ ਬਾਅਦ ਹੀ ਆ ਕੇ ਜਿਹੜਾ ਸੀਗਾ ਲੋਕ ਬਦਲਤੇ ਜਦੋਂ ਇਹ ਫੜੀ ਗਈ। 2 ਘੰਟਿਆਂ ਬਾਅਦ ਕਿੱਦਾਂ ਆ ਕੇ ਉਹ ਲੋਕ ਜਿਹੜੇ ਬਦਲ ਸਕਦਾ। ਸਾਨੂੰ April 1 ਨੂੰ ਚੱਕਿਆ ਤੇ April 10 ਦੇ ਵਿੱਚ ਜਿਹੜੀ ਸੀਗੀ ਮਿਲਵੁੱਡ ਜਿਹੜਾ ਸੀਗਾ ਜੱਜ, ਉਹਨੇ ਆਰਡਰ ਕੀਤਾ ਕਿ ਜੋ ਵੀ ਇਹਦਾ ਸਮਾਨ ਵਗੈਰਾ ਇਹਦੇ ਘਰੇ ਹੈਗਾ, ਫੋਨ, ਇਹਦਾ ਡਾਕੂਮੈਂਟ ਵਗੈਰਾ, ਉਹਨੂੰ ਰਿਲੀਜ਼ ਜਿਹੜੇ ਕੀਤੇ ਜਾਣ। ਮਿਲਵੁੱਡ ਨੇ ਜਿਹੜੇ ਜੱਜ ਨੇ ਫੈਡਰਲ ਗਵਰਨਮੈਂਟ ਨੂੰ ਵੀ ਕਿਹਾ ਕਿ ਇੱਥੇ ਤੁਸੀਂ ਇਨਵੈਸਟੀਗੇਸ਼ਨ ਕਰੋ, ਇਹਨੂੰ ਛੱਡੋ ਨਾ ਇੱਦਾਂ। ਤੇ ਸਾਨੂੰ ਲੱਗਦਾ ਇਹਦੇ ਵਿੱਚ ਕਿ ਜਿੱਦਾਂ ਵੀ ਨੈਸ਼ਨਲ ਲੈਵਲ ਦੇ ਇਵੈਂਟ ਜਿਹੜੇ ਹੋ ਰਹੇ ਆ ਤੇ ਸਾਨੂੰ ਐਂ ਲੱਗ ਰਿਹਾ ਕਿ ਬਹੁਤ ਜ਼ਿਆਦਾ ਜਿਹੜੀ ਕਰਪਸ਼ਨ ਜਿਹੜੀ ਹੋ ਰਹੀ ਹੈ ਅਮਰੀਕਾ ਦੇ ਵਿੱਚ ਗਵਰਨਮੈਂਟ ਦੇ ਵਿੱਚ ਹੀ, ਕਿ ਜਿਹੜੇ ਲੋਕੀ ਉਹਨਾਂ ਨੂੰ ਕਮਿਸ਼ਨ ਮਿਲਣਾ ਤੇ ਇਦਾਂ ਦਾ ਜਿਹੜਾ ਹੈਗਾ ਉਹ ਸਕੀਮਾਂ ਜਿਹੜੀਆਂ ਘੜੀਆਂ ਜਾ ਰਹੀਆਂ। ਕਿਉਂਕਿ ਇਹ ਬੰਦੇ ਫੈਡਰਲ EMPLOYEE ਵੀ ਸੀਗੇ ਤੇ ਇਹ ਚੀਜ਼ ਜਿਹੜੀ ਤੁਹਾਨੂੰ ਇਨਕੁਆਇਰ ਜਿਹੜੀ ਕਰਨੀ ਚਾਹੀਦੀ ਆ। ਜਿਹੜਾ ਮਿਲਵੁੱਡ ਜੱਜ ਆ ਉਹਨੇ ਇਹ ਵੀ ਕਿਹਾ ਕਿ ਪੂਰੇ ਸਰਕਮਸਟੈਂਸਿਸ ਜਿਹੜੇ ਹੈਗੇ, ਕਿੱਦਾਂ ਫੜੀ, ਲੋਕ ਕਦੋਂ ਚੇਂਜ ਹੋਇਆ, ਡਾਕ ਦਾ ਜਿਹੜਾ ਕਿ ਜੋ ਪੂਰੇ ਕੰਟਰੀ ਵਾਈਡ ਜਿਹੜਾ ਚੱਲ ਰਿਹਾ ਉਹਦੇ ਬੇਸ ਤੇ ਇੱਕ ਇਨਵੈਸਟੀਗੇਸ਼ਨ ਜਿਹੜੀ ਹੋਣੀ ਬਣਦੀ ਹੈ ਕਿ ਪੂਰੀ ਇਨਵੈਸਟੀਗੇਸ਼ਨ ਕਰੋ ਕਿ ਕਰਪਸ਼ਨ ਕਿੱਥੇ ਜਿਹੜੀ ਹੈਗੀ। ਹੁਣ ਇਹ ਚੀਜ਼ ਦਾ ਕੁਝ ਬਣਦਾ ਕਿ ਨਹੀਂ ਬਣਦਾ, ਹੂ ਨੋਜ਼, ਕਿਉਂਕਿ ਮੇਬੀ ਸਰਕਾਰ ਜਿਹੜੀ ਉਹ ਇਹਨੂੰ ਇਨਵੈਸਟੀਗੇਟ ਕਰਨ 'ਚ ਇੰਟਰਸਟ ਜਿਹੜਾ ਨਾ ਰੱਖਦੀ ਹੋਵੇ ਤੇ ਉਹਨਾਂ ਦਾ ਜ਼ੋਰ ਸਾਰਾ ਉੱਤੇ ਹੋਵੇ ਕਿ ਲੋਕਾਂ ਨੂੰ ਡਿਪੋਰਟ ਕੀਤਾ ਜਾਵੇ। ਪਰ ਗੱਲ ਇਹ ਹੈ ਕਿ ਜਦੋਂ 85 ਸਾਲ ਦੀ ਲੇਡੀ, ਇੱਕ ਉਹ ਵਾਲਾ ਬੰਦਾ ਜਿਹਨੇ ਫੌਜ ਦੇ ਲਈ ਕੰਮ ਕੀਤਾ, ਜਿਹੜਾ ਕੰਟਰੀ ਦੇ ਕੰਮ ਆਇਆ, ਉਹਦੀ ਘਰ ਵਾਲੀ ਜਿਹੜਾ ਬਾਹਰ ਸਟੇਸ਼ਨਡ ਸੀਗਾ, ਜਿਹੜਾ ਕਈ ਦਹਾਕਿਆਂ ਤੋਂ ਉਹਨੂੰ ਜਾਣਦੀ ਹੈ, ਜਿਹੜੀ ਪੈਸੇ ਕਮਾਉਣ ਇੱਥੇ ਨਹੀਂ ਆਈ, ਸਾਰਾ ਕੁਝ ਛੱਡ ਕੇ ਆਈ ਹੈ। ਤੇ ਜਦੋਂ ਤੁਸੀਂ ਉਹਨੂੰ ਏਦਾਂ ਤੰਗ ਕਰ ਸਕਦੇ ਆ, ਜਿਹੜੀ ਕਿ ਲੀਗਲੀ ਇੱਕ ਪ੍ਰੋਸੈਸ ਪਰਸੂ ਵੀ ਕਰ ਰਹੀ ਹੈ, ਕਿ ਉਹਨੂੰ ਤੁਸੀਂ ਜੇਲ੍ਹ 'ਚ ਬੰਦ ਕਰਤਾ, ਉਹਦੀ ਦਵਾਈ ਵਗੈਰਾ ਖੋਲੀ, ਤੇ ਉਹ ਕਹਿੰਦੇ ਕਿ ਇਹ ਇੱਕ ਬੜੀ ਮਾੜੀ ਚੀਜ਼ ਹੈਗਾ। ਬੜਾ ਲੋ ਪੁਆਇੰਟ ਜਿਹੜਾ ਸੀਗਾ ਅਮਰੀਕਾ ਇੱਕ ਹਿੱਟ ਕਰ ਗਿਆ। ਤੇ ਵਾਕਈ ਤੁਸੀਂ ਦੇਖੋ ਇਹਨੂੰ ਕਿ ਇਹ ਨਹੀਂ ਕਿ ਯੰਗ ਬੰਦਾ ਜ਼ਿਆਦਾ ਜੇਲ੍ਹ ਝੇਲ ਸਕਦਾ ਤੇ ਬਜ਼ੁਰਗ ਘੱਟ, ਉਹ ਵਾਲੀ ਗੱਲ ਨਹੀਂ ਇੱਥੇ ਹੋ ਰਹੀ। ਇੱਥੇ ਗੱਲ ਇਹ ਹੋ ਰਹੀ ਕਿ ਜਿਹੜਾ ਬਜ਼ੁਰਗ ਆ, ਨੈਚੁਰਲ ਜੀ ਗੱਲ, ਉਹਨੂੰ ਦਵਾਈਆਂ ਦੀ ਜਿਹੜੀ ਲੋੜ ਆ, ਮਤਲਬ ਹਾਲਾਤ ਹੀ ਇਦਾਂ ਦੇ ਕ੍ਰੀਏਟ ਕਰਤੇ ਕਿ 10 ਦਿਨ 'ਚ ਉਹਨੂੰ ਛੱਡ ਕੇ ਜਿਹੜਾ ਜਾਣਾ ਪੈ ਗਿਆ। ਤੇ ਫੌਜੀ ਦੀ ਜਿਹੜੀ ਘਰ ਵਾਲੀ ਸੀਗੀ ਵਿਡੋ, ਤੇ ਬੇਸਿਕਲੀ ਕਰਾ ਕੇ ਫਰਾਂਸ ਦੀ ਵੀ ਪੈਨਸ਼ਨ ਜਿਹੜੀ ਉਹਦੀ ਚੱਲ ਗਈ, ਜੇਲ੍ਹ 'ਚ ਵੀ ਇੱਥੇ ਜਿਹੜੀ ਚੱਲ ਗਈ। ਬਾਕੀ ਖੱਜਲ ਖਰਾਬੀ ਜਿਹੜੀ ਲੱਗ ਹੋਈ, ਪ੍ਰਾਪਰਟੀ ਜਿਹੜੀ ਉਹਦੀ ਆਣੀ ਬਣਦੀ ਸੀ ਉਹ ਵੀ ਨਹੀਂ ਉਹਨੂੰ ਆਈ। ਤੇ ਉਧਰਲੇ ਹਾਲਾਤ ਜਿਹੜੇ ਸੀਗੇ, ਹਵਾਵਾਂ ਜਿਹੜੀਆਂ ਉਧਰ ਨੂੰ ਜਿਹੜੀਆਂ ਬਦਲਣ ਲੱਗ ਪਈਆਂ, ਤੇ ਇਹ ਜਿਹੜਾ ਸੀਗਾ ਕਾਫੀ ਲੋਕਾਂ ਨਾਲ ਜਿਹੜਾ ਮਾੜਾ ਇਸ ਪੱਖੋਂ ਜਿਹੜਾ ਹੋ ਰਿਹਾ। ਨਹੀਂ ਤੁਸੀਂ ਦੇਖੋ ਵੀ ਕਿ ਜਿਹੜਾ ਹੋਇਆ ਵੀ ਆਪਣੇ ਉਹ ਫੈਡਰਲ ਅਫਸਰਾਂ ਨੇ ਆਪਣੀ ਜਿਹੜੀ ਕਹਿ ਲਓ ਵੀ ਪੋਜੀਸ਼ਨ ਦੀ ਦੁਰਵਰਤੋਂ ਵੀ ਕੀਤੀ, ਆਪਣੀ ਪੋਜੀਸ਼ਨ ਦੀ ਪਾਵਰ ਜਿਹੜੀ ਆ ਗਲਤ ਤਰੀਕੇ ਦੇ ਨਾਲ ਜਿਹੜੀ ਉਹ ਕੀਤੀ। ਮਾਹੌਲ ਹੀ ਇੱਦਾਂ ਦਾ ਜਿਹੜਾ ਉਹ ਬਣਿਆ ਪਿਆ ਸੀਗਾ ਜੀ। ਅਤੇ ਇੱਕ ਵਾਰੀ ਫਿਰ ਦੱਸ ਜਾਈਏ, ਅੱਜ ਕਾਲਸ ਜਿਹੜੀਆਂ ਅਸੀਂ ਤੁਹਾਡੀਆਂ ਨਹੀਂ ਲੈ ਸਕਾਂਗੇ, ਸੋ ਉਸ ਚੀਜ਼ ਦੇ ਲਈ ਤੁਹਾਨੂੰ ਫਿਰ ਜਾਣਕਾਰੀ ਦਿੰਦੇ ਜਾਈਏ। ਅੱਜ ਕਾਲਸ ਜਿਹੜੀਆਂ ਉਹ ਤੁਹਾਡੀਆਂ ਨਹੀਂ ਲਵਾਂਗੇ। ਅਗਲੀ ਜਿਹੜੀ ਗੱਲ ਦੇ ਉੱਤੇ ਆਪਾਂ ਅਟਾਰਨੀ ਟਰਕੈਣਾ ਜੀ ਕਰਦੇ ਹਾਂ। ਡਿਪਾਰਟਮੈਂਟ ਆਫ ਜਸਟਿਸ ਨੇ 2 ਜਿਹੜੀਆਂ ਲੋਕਲ ਸਰਕਾਰਾਂ, ਮੈਨੂੰ ਲੱਗਦਾ ਸ਼ਹਿਰ ਦੀਆਂ ਸ਼ਾਇਦ ਸਰਕਾਰਾਂ ਆ, ਉਹਨਾਂ ਦੇ ਉਲਟ ਹੁਣ ਸੂ ਕੀਤਾ ਆ, ਲਾ ਸੂਟ ਕਰ ਦਿੱਤੇ ਆ। ਇਹ ਜਿਹੜੇ ਸ਼ਹਿਰ ਆ ਇਹ ਕਹਿ ਰਹੇ ਸੀਗੇ ਵੀ ਜਿਹੜੀਆਂ ਮਾਈਗ੍ਰੈਂਟ ਸੈਂਚੁਰੀ ਪਾਲਿਸੀਜ਼ ਨੂੰ ਕਹਿ ਲਓ ਵੀ ਟੋਟਲ ਓਪਨਲੀ ਡਿਫਾਈਨਸ ਜਿਹੜਾ ਉਹ ਹੋ ਰਿਹਾ ਸੀਗਾ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹੜੇ ਸੂਬਿਆਂ ਦੀਆਂ ਜਿਹੜੀਆਂ ਸਰਕਾਰਾਂ ਆ ਉਹਨਾਂ ਦੇ ਉਲਟ ਇਹ ਜਿਹੜੀਆਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ, ਤੇ ਪੂਰਾ ਮਾਮਲਾ ਹੋਰ ਕੀ ਹੈ ਇਸ ਦੇ ਵਿੱਚ? ਸੋ ਕਨੈਟੀਕਟ ਜਿਹੜੀ ਸਟੇਟ ਆ ਉੱਤੇ ਇਹਨਾਂ ਨੇ ਲਾਅ ਸੂਟ ਕੀਤਾ ਟਰੰਪ ਉਹਨਾਂ ਨੇ। ਠੀਕ ਹੈ। ਇੱਕ ਸ਼ਹਿਰ ਹੈਗਾ ਨਿਊ ਹੇਵਨ,
ਜਿਹੜੇ ਲੋਕੀ ਓਕੇ ਜਾਣਕਾਰੀ ਰੱਖਦੇ ਆ, ਬਹੁਤ ਕਹਿੰਦੇ ਕਹਾਉਂਦੇ ਬੜੇ ਪਾਵਰਫੁਲ ਸ਼ਹਿਰ ਜਿਹੜੇ ਹੈਗੇ ਆ, ਨਿਊ ਹੈਵਨ ਵਗੈਰਾ। ਤੇ ਯਾ ਸਾਰੇ ਜਿਹੜੇ ਰਿਚ ਲੋਕ ਜਿਹੜੇ ਹੈਗੇ ਆ, ਤੁਸੀਂ ਕਹਿ ਲਓ ਨਿਊਯਾਰਕ ਵਾਲੇ ਜਿਹੜੇ ਮਲਟਾ ਮਿਲੀਅਨਰ, ਜਿਹੜੇ ਉਸ ਹਿਸਾਬ ਦੇ ਜਿਹੜੇ ਇਹ ਸ਼ਹਿਰ ਆ, ਸਟੇਟ ਵੀ ਕਾਫੀ ਵੈਲ ਆਫ ਜਿਹੜੀ ਕਰਦੀ ਹੈ ਨੋਰਮਲੀ। ਸੋ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਲਾਅ ਸੂਟ ਕੀਤਾ ਸਟੇਟ ਦੇ ਉੱਤੇ, ਤੇ ਐਕਚੁਅਲੀ ਜਿਹੜੇ ਸਾਰੇ ਜੇ ਮਿਲਾ ਕੇ ਦੇਖਿਆ ਜਾਵੇ, ਸ਼ਹਿਰ ਵੀ ਜਿੰਨੇ ਇਹਨਾਂ ਨੇ ਸੂ ਕੀਤੇ ਆ, ਸ਼ਿਕਾਗੋ ਵੀ ਕੀਤਾ, LA ਵੀ ਕੀਤਾ, ਹੈ ਨਾ। ਤੇ ਇਹ ਹੁਣ 16 ਜਿਹੜੇ ਸ਼ਹਿਰ ਹੋ ਗਏ ਜਾਂ ਸਟੇਟ ਹੋ ਗਏ, 16 ਇਦਾਂ ਦੇ ਜਿਹੜੇ ਸ਼ਹਿਰ ਜਾਂ ਸਟੇਟ ਮਿਲਾ ਕੇ 16 ਲਾਅ ਸੂਟ ਜਿਹੜੇ ਇਸ ਵੇਲੇ ਪੈਂਡਿੰਗ ਹੈਗੇ ਡਿਪਾਰਟਮੈਂਟ ਆਫ ਜਸਟਿਸ ਦੇ। ਤੇ ਜਿਹੜੀ ਇਹ ਸਟੇਟ ਹੈਗੀ ਹੈ, ਇਹਨੇ ਇੱਕ ਟਰਸਟ ਐਕਟ ਇੱਕ ਪਾਸ ਕੀਤਾ ਸੀਗਾ, ਤੇ ਨਿਊ ਹੈਵਨ ਨੇ ਇੱਕ ਵੈਲਕਮਿੰਗ ਸਿਟੀ ਐਗਜ਼ੈਕਟਿਵ ਆਰਡਰ ਪਾਸ ਕੀਤਾ ਸੀਗਾ। ਉਹਨੂੰ ਲੈ ਕੇ ਇਹ ਲਾਅ ਸੂਟ ਜਿਹੜੇ ਹੈਗੇ ਆ, ਉਹ ਕਹਿੰਦੇ ਆ ਕਿ ਇਹ ਜਿਹੜੇ ਕ੍ਰਿਮੀਨਲ ਮਾਈਗ੍ਰੈਂਟ ਜਿਹੜੇ ਹੈਗੇ ਆ, ਠੀਕ ਹੈ। ਹੁਣ ਤੁਸੀਂ ਦੇਖੋ, ਖਬਰ ਆਪਾਂ ਕਰਕੇ ਹਟੇ 85 ਸਾਲ ਬਜ਼ੁਰਗ ਦੀ, ਪਰ ਜਦੋਂ ਇਹ ਲਾਅ ਸੂਟ ਕਰਦੇ ਆ, ਇਹ ਕਰਦੇ ਆ ਕ੍ਰਿਮੀਨਲ ਮਾਈਗ੍ਰੈਂਟ। ਇਹ ਤਾਂ ਜਿੱਦਾਂ ਇੱਕ ਐਗਜ਼ਾਮਪਲ ਨਹੀਂ ਜਿੱਦਾਂ ਹੁੰਦਾ ਕਿ ਇੱਕ ਇਮੀਗ੍ਰੈਂਟ ਨੇ ਕ੍ਰਾਈਮ ਕਰਤਾ ਤਾਂ ਇਹ ਕਹਿੰਦੇ ਸਾਰੇ ਹੀ ਕ੍ਰਿਮੀਨਲ ਆ। ਸੋ ਇਹ ਕਹਿੰਦੇ ਆ ਕਿ ਇਹ ਜਿਹੜਾ ਕ੍ਰਿਮੀਨਲ ਮਾਈਗ੍ਰੈਂਟ ਨੂੰ ਸੇਫ ਹਾਰਬਰ ਇੱਕ ਦਿੰਦੀ ਆ, ਸੈਂਕਚੁਰੀ ਕ੍ਰੀਏਟ ਕਰਦੀ ਆ, ਤੇ ਫੈਡਰਲ ਇਮੀਗ੍ਰੇਸ਼ਨ ਜਿਹੜੀ ਇਨਫੋਰਸਮੈਂਟ ਜਿਹੜੇ ਸਾਡੇ ਆਪਰੇਸ਼ਨ ਆ ਉਹਦੇ ਵਿੱਚ ਦਖਲਅੰਦਾਜ਼ੀ ਕਰਦੀ ਆ, ਤੇ ਇਹ ਕ੍ਰਿਮੀਨਲਾਂ ਦੀ ਹੈਲਪ ਕਰਦੇ ਆ। ਇਹ ਲਾਅ ਉਹਨਾਂ ਨੂੰ ਸੇਫ ਹਾਰਬਰ ਇੱਕ ਦਿੰਦੇ ਆ। ਸੋ ਕਨੈਟੀਕਟ ਦਾ ਜਿਹੜਾ ਟਰਸਟ ਐਕਟ ਜਿਹੜਾ ਕਾਨੂੰਨ ਸੀਗਾ, ਇਹਦੇ ਵਿੱਚ ਉਹਨਾਂ ਨੇ ਬੇਸਿਕਲੀ ਲੋਕਲ ਜਿਹੜੀ ਪੁਲਿਸ ਸੀਗੀ ਜਾਂ ਜਿਹੜੇ ਕੋਰਟ ਦੇ ਬੰਦੇ ਸੀਗੇ, ਉਹਨਾਂ ਦੇ ਬਾਰੇ ਇੰਸਟਰਕਸ਼ਨ ਸੀਗੀਆਂ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੇ ਕੋਆਪਰੇਟ ਕਰਨਾ ਕੋਰਟ ਦੇ ਨਾਲ, ਫੈਡਰਲ ਦੇ ਨਾਲ, ਕਿਹੜੇ ਹਾਲਾਤਾਂ ਦੇ ਵਿੱਚ ਆਈਸ ਦੇ ਨਾਲ ਉਹਨਾਂ ਨੇ ਨਹੀਂ ਕੋਆਪਰੇਟ ਕਰਨਾ। ਮਤਲਬ ਬੇਸਿਕਲੀ ਉਹ ਇਹਨੂੰ ਇਹ ਕਹਿ ਰਹੇ ਸੀ ਕਿ ਸਾਡੀ ਜ਼ਿੰਮੇਵਾਰੀ ਜਿਹੜੀ ਨਹੀਂ ਹੈਗੀ, ਤੇ ਤੁਹਾਨੂੰ ਜਿਹੜਾ ਕੋਆਪਰੇਟ ਕਰਨ ਦੀ ਲੋੜ ਨਹੀਂ ਹੈਗੀ। ਸੋ ਜਿਹੜਾ ਲਾਅ ਸੂਟ ਆ, ਉਹ ਕਹਿੰਦਾ ਕਿ ਇਹ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੈਗੀ ਆ, ਉਹਨੂੰ ਰਿਸਟ੍ਰਿਕਟ ਕਰਦਾ, ਕਿ ਮਤਲਬ ਇਹ ਰੋਕਦਾ ਕਿ ਜਾਣਕਾਰੀ ਜਿਹੜੀ ਕੱਚੇ ਬੰਦੇ ਆ ਉਹਨਾਂ ਬਾਰੇ ਨਹੀਂ ਦੇਣੀ। ਤੇ ਇਹਦੇ ਨਾਲ ਉਹ ਕਹਿੰਦੇ ਆ ਕਿ ਜਿਹੜਾ ਸੀਗਾ ਫੈਡਰਲ ਜਿਹੜੇ ਆਈਸ ਵਾਲੇ ਏਜੰਟ, ਉਹ ਆਪਣਾ ਕੰਮ ਨਹੀਂ ਕਰ ਸਕਦੇ। ਜਿਹੜੀ ਸਟੇਟ ਆ, ਉਹ ਕਹਿੰਦੀ ਹੈ ਕਿ ਨਹੀਂ, ਆਪਾਂ ਜਿਹੜਾ ਸਾਡੇ ਲੋਕੀ ਇਮੀਗ੍ਰੈਂਟ ਕਮਿਊਨਿਟੀ ਜਿਹੜੀਆਂ ਰਹਿੰਦੀਆਂ ਜਾਂ ਲੋਕਲ ਇਨਫੋਰਸਮੈਂਟ ਜਿਹੜੀ ਪੁਲਿਸ ਦੀ ਹੈਗੀ ਆ ਇੱਥੇ, ਆਪਾਂ ਚਾਹੁੰਦੇ ਹਾਂ ਕਿ ਲੋਕਾਂ ਦੇ ਵਿੱਚ ਤੇ ਪੁਲਿਸ ਦੇ ਵਿੱਚ ਵਧੀਆ ਰਿਲੇਸ਼ਨ ਹੋਵੇ, ਵਿਸ਼ਵਾਸ ਹੋਵੇ, ਉਹਨਾਂ ਨੂੰ ਐਂ ਨਾ ਲੱਗੇ ਕਿ ਪੁਲਿਸ ਉਹਨਾਂ ਦੇ ਅਗੇਂਸਟ ਜਾਂਦੀ ਆ। ਤੇ ਉਹ ਸਟੇਟ ਕਹਿੰਦੀ ਹੈਗੀ ਕਿ ਆਪਾਂ ਤਾਂ ਕਰਕੇ ਇਹ ਲਾਅ ਜਿਹੜੇ ਪਾਸ ਕੀਤੇ ਸੀਗੇ। ਤੇ ਜਿਹੜਾ ਨਿਊ ਹੈਵਨ ਉਹ ਵੀ ਕਹਿੰਦੀ ਕਿ ਤਾਂ ਹੀ ਕਿ ਇਮੀਗ੍ਰੈਂਟ ਕਮਿਊਨਿਟੀ ਜਿਹੜੀਆਂ ਸੇਫ ਫੀਲ ਕਰਨ। ਸੋ ਇਹਨੂੰ ਹੁਣ ਇਹਦੀ ਕਿ ਇਹ ਕਨਸਟੀਟਿਊਸ਼ਨਲ ਹੈਗਾ ਕਿ ਨਹੀਂ ਹੈਗਾ ਇਦਾਂ ਦੇ ਕਾਨੂੰਨ, ਕਿਉਂਕਿ ਇਹ ਫੈਡਰਲ ਲਾਅ ਜਿਹੜਾ ਹੈਗਾ ਇਮੀਗ੍ਰੇਸ਼ਨ, ਉਹਦੇ ਵਿੱਚ ਦਖਲਅੰਦਾਜ਼ੀ ਜਿਹੜੀ ਕਰਦੇ ਆ, ਠੀਕ ਹੈ, ਤੇ ਇਹ ਅੜਚਨਾ ਜਿਹੜੀਆਂ ਕ੍ਰੀਏਟ ਕਰਦੇ ਆ। ਤੇ ਉਹ ਕਹਿੰਦੇ ਆ ਕਿ ਇੱਕ ਇਮੀਗ੍ਰੇਸ਼ਨ ਡਿਟੇਨਰ ਹੁੰਦਾ, ਕਿ ਬੰਦਾ ਜਿਹੜਾ ਕੱਚਾ ਉਹਨੂੰ ਫੜਿਆ ਜਾਵੇ, ਫੜ ਕੇ ਰੱਖਿਆ ਜਾਵੇ, ਆਈਸ ਨੂੰ ਸੌਂਪਿਆ ਜਾਵੇ। ਇਹ ਕਹਿੰਦੇ ਆ ਕਿ ਜਿਹੜੀ ਇਦਾਂ ਦੇ ਕਾਨੂੰਨ ਜਿਹੜੇ ਹੈਗੇ ਆ, ਤੇ ਜਿਹੜੀਆਂ ਸਟੇਟਸ ਹੈਗੀਆਂ, ਜਦੋਂ ਉਹਨਾਂ ਨੂੰ ਆਪਾਂ ਇਮੀਗ੍ਰੇਸ਼ਨ ਡਿਟੇਨਰ ਇਸ਼ੂ ਕਰਦੇ ਹਾਂ ਕਿ ਬੰਦੇ ਨੂੰ ਫੜੋ, ਤੇ ਕਦੀ ਇਮੀਗ੍ਰੇਸ਼ਨ ਡਿਟੇਨਰ ਨੂੰ ਆਨਰ ਨਹੀਂ ਕਰਦੇ ਸੀਗੇ, ਉਹਨੂੰ ਛੱਡ ਦਿੰਦੇ ਸੀਗੇ, ਤੇ ਆਈਸ ਨੂੰ ਜਿਹੜਾ ਸੌਂਪਦੇ ਨਹੀਂ ਸੀਗੇ। ਠੀਕ ਹੈ। ਕ੍ਰਿਮੀਨਲ ਏਲੀਅਨ ਨੂੰ ਇਹ ਵਾਪਸ ਜਿਹੜਾ ਸੀਗਾ ਸੜਕਾਂ ਤੇ ਜਿਹੜਾ ਛੱਡ ਦਿੰਦੇ ਸੀਗੇ। ਉਹ ਕਹਿੰਦੇ ਕਿ ਇਹਦੇ ਕਰਕੇ ਜਿਹੜਾ ਸੀਗਾ ਕਾਫੀ ਜਿਹੜੀਆਂ ਕਮਿਊਨਿਟੀਆਂ ਨੂੰ ਇਹ ਕਹਿੰਦੇ ਕਿ ਪ੍ਰੋਟੈਕਟ ਕਰਨਾ, ਉਹਨਾਂ ਨੂੰ ਨੁਕਸਾਨ ਪਹੁੰਚਦਾ, ਕਿਉਂਕਿ ਕਾਫੀ ਜਿਹੜੇ ਕ੍ਰਿਮੀਨਲ ਏਲੀਅਨ ਹੈਗੇ ਉਹਨਾਂ ਨੂੰ ਵਾਪਸ ਜਿਹੜਾ ਸੀਗਾ ਸ਼ਹਿਰ 'ਚ ਛੱਡ ਦਿੱਤਾ ਜਾਂਦਾ। 2020 ਤੋਂ ਹੁਣ ਤੱਕ ਲੈ ਕੇ ਉਹ ਕਹਿੰਦੇ ਕਿ ਸਿਰਫ 20% ਜਿਹੜੇ ਇਮੀਗ੍ਰੇਸ਼ਨ ਡਿਟੇਨਰ ਹੈਗੇ ਆ ਉਹ ਆਨਰ ਕੀਤੇ ਆ ਕਨੈਟੀਕਟ ਨੇ, ਤੇ ਬਾਕੀ ਸਾਰੇ ਜਿਹੜੇ ਸੀਗੇ 80% ਰਿਕੁਐਸਟ ਉਹਨਾਂ ਨੇ ਜਿਹੜੀਆਂ ਸੀਗੀਆਂ ਡਿਨਾਈ ਕਰਤੀਆਂ। ਸੋ ਇਸ ਚੀਜ਼ ਨੂੰ ਲੈ ਕੇ ਲਾਅ ਸੂਟ। ਹੁਣ ਜਿਹੜਾ ਸਟੇਟ ਦਾ ਅਟਰਨੀ ਜਨਰਲ ਹੈਗਾ ਵਿਲੀਅਮ ਟੌਂਗ, ਆਬਵੀਅਸਲੀ ਸਟੇਟ ਦਾ ਅਟਰਨੀ ਜਨਰਲ ਆ, ਤੇ ਉਹਨੇ ਸਟੇਟ ਦੀ ਗੱਲ ਕਰਨੀ ਹੈ। ਤੇ ਉਹ ਕਹਿੰਦਾ ਜਿਹੜੀ ਇਹਦੀ ਸਟੇਟ ਜਨਰਲ ਦੀ ਨਵੀਂ ਪਾਲਿਸੀ ਜਿਹੜੀ ਹੈਗੀ ਆ ਮਾਰਚ 26 ਤੋਂ ਜਿਹੜੀ ਸੀਗੀ ਇਸ਼ੂ ਹੋਈ ਸੀਗੀ, ਤੇ ਉਹ ਕਹਿੰਦਾ ਕਿ ਸਿਰਫ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਹੈਗੀ ਆ, ਜਿਹੜੀ ਸਿਰਫ ਕਾਨੂੰਨੀ ਤੌਰ ਤੇ ਆਪਾਂ ਰਿਲੀਜ਼ ਕਰ ਸਕਦੇ ਹਾਂ, ਸਿਰਫ ਉਹੀ ਆਪਾਂ ਰਿਲੀਜ਼ ਕਰਨੀ। ਆਪਾਂ ਇਹ ਨਹੀਂ ਕਿ ਹਰੇਕ ਚੀਜ਼ 'ਚ ਕੋਆਪਰੇਟ ਕਰਨਾ, ਹਰੇਕ ਚੀਜ਼ ਦੀ ਜਿਹੜੀ ਸੀਗੀ ਰਿਲੀਜ਼ ਕਰਨੀ ਆ। ਜਿਹੜਾ ਨਿਊ ਹੈਵਨ ਦਾ ਐਗਜ਼ੈਕਟਿਵ ਆਰਡਰ ਸੀਗਾ ਮੇਅਰ ਵੱਲੋਂ, ਜਸਟਿਨ ਐਲਿਕਰ, 2020 ਤੋਂ ਇਹ ਜਿਹੜਾ ਸੀਗਾ ਆਰਡਰ ਉਹਨਾਂ ਨੇ ਨਿਊ ਹੈਵਨ ਨੇ ਇਸ਼ੂ ਕੀਤਾ। ਉਹ ਕਹਿੰਦੇ ਇਹ ਵੀ ਜਿਹੜਾ ਸੀਗਾ ਸਾਡੇ ਰਾਹ 'ਚ ਰੋੜੇ ਜਿਹੜੇ ਕਰਦਾ, ਤਾਂ ਕਰਕੇ ਉਹਨੇ ਸਟੇਟ ਵੀ ਸੂ ਕਰਤੀ, ਤੇ ਜਿਹੜੀ ਸਿਟੀ ਸੀਗੀ ਉਹ ਵੀ ਸੂ ਕਰ ਦਿੱਤੀ। ਤੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੈਗਾ, ਉਹ ਕਹਿੰਦਾ ਕਿ ਇਹ ਜਿਹੜੇ ਦੋਨੋਂ ਹੀ ਕਾਨੂੰਨ ਜਿਹੜੇ ਹੈਗੇ ਆ, ਇਹਨੂੰ ਇਨਵੈਲਿਡ ਡਿਕਲੇਅਰ ਕਰੋ, ਕਿਉਂਕਿ ਇਹ ਨੈਸ਼ਨਲ ਲਾਅ ਨੂੰ ਵਾਇਲੇਟ ਕਰਦੇ ਆ, ਕਨਸਟੀਟਿਊਸ਼ਨ ਨੂੰ ਵਾਇਲੇਟ ਕਰਦੇ ਆ। ਇਮੀਗ੍ਰੇਸ਼ਨ ਜਿਹੜਾ ਸਬਜੈਕਟ ਹੈਗਾ ਫੈਡਰਲ ਗਵਰਨਮੈਂਟ ਦਾ ਹੈਗਾ, ਤੇ ਉਹਦੇ ਵਿੱਚ ਸਿਰਫ ਫੈਡਰਲ ਗਵਰਨਮੈਂਟ ਨੂੰ ਪਾਵਰ ਹੋਣੀ ਚਾਹੀਦੀ ਆ। ਤੇ ਇਸ ਲਈ ਕੋਈ ਵੀ ਇਦਾਂ ਦਾ ਕਾਨੂੰਨ ਨਾ ਬਣਾ ਸਕੇ ਕਿ ਉਹ ਫੈਡਰਲ ਗਵਰਨਮੈਂਟ ਦੇ ਜਿਹੜੇ ਸੀਗੀ ਪਾਲਿਸੀਆਂ ਉਹਨੂੰ ਹਿੰਡਰੈਂਸ ਕਰਦਾ।
ਸੋ ਆਈ ਥਿੰਕ ਲਾਈਕ ਹੁਣ ਇਹ ਸਾਰਾ ਜਿਹੜਾ ਲਾਅ ਸੂਟ ਹੈ ਉਸ ਚੀਜ਼ ਤੇ ਚੱਲਣਾ ਕਿ ਉਹਨਾਂ ਨੂੰ ਉਹ ਇਦਾਂ ਦਾ ਲਾਅ ਬਣਾ ਸਕਦੇ ਆ ਕਿ ਨਹੀਂ ਬਣਾ ਸਕਦੇ ਆ, ਕਿ ਉਹਨੂੰ ਇੰਟਰਫੇਰੈਂਸ ਮੰਨਿਆ ਜਾਊਗਾ ਕਿ ਨਹੀਂ ਮੰਨਿਆ ਜਾਊਗਾ। ਤੇ ਇਹ ਜਿਹੜੀ ਫੈਡਰਲ ਗਵਰਨਮੈਂਟ ਆ ਉਹ ਕਹਿੰਦੀ ਹੈ ਕਿ ਜਿਹੜੇ ਕਨੈਟੀਕਟ ਦੀਆਂ ਕਮਿਊਨਿਟੀ ਹੈਗੀਆਂ ਉਹਨਾਂ ਨੇ ਕਈ ਸਾਲਾਂ ਤੋਂ ਇਹਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਕਿ ਕ੍ਰਿਮੀਨਲ ਜਿਹੜੇ ਰਿਲੀਜ਼ ਹੋ ਜਾਂਦੇ ਆ, ਹੱਲਾ ਗੁੱਲਾ ਜਿਹੜਾ ਕਰਦੇ ਆ। ਤੇ ਇਸ ਵੇਲੇ ਸ਼ਿਕਾਗੋ, ਲਾਸ ਐਂਜਲਸ, ਬੋਸਟਨ ਤੇ ਨਿਊਯਾਰਕ ਸਿਟੀ ਇਹਨਾਂ ਦੇ ਖਿਲਾਫ ਜਿਹੜਾ ਇਹ ਲਾਅ ਸੂਟ ਆਲਰੇਡੀ ਜਿਹੜੇ ਚੱਲ ਰਹੇ ਨੇ। ਤੇ ਜਿਹੜੀਆਂ ਇਹ ਸਟੇਟ ਹੈਗੀਆਂ ਉਹ ਕਹਿੰਦੇ ਕਿ ਇਹ ਮਿਸਲੀਡਿੰਗ ਇਨਫੋਰਮੇਸ਼ਨ ਜਿਹੜੀ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ, ਝੂਠ ਬੋਲਦੇ ਆ, ਕ੍ਰਿਮੀਨਲ ਦਾ ਲੋਕੀ ਕ੍ਰਿਮੀਨਲ ਹੈ ਨਹੀਂ, ਇਹ ਰੈਗੂਲਰ ਜਿਹੜੇ ਇਮੀਗ੍ਰੈਂਟ ਹਾਰਡ ਵਰਕਿੰਗ ਹੈਗੇ ਆ ਉਹਨਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਆ। ਤੇ ਇਹ ਸਟੇਟ ਤੇ ਸਿਟੀ ਜਿਹੜੇ ਹੈਗੇ ਦੋਨੋਂ ਹੀ ਕਹਿੰਦੇ ਆ ਕਿ ਜਿਹੜੇ ਉਹਨਾਂ ਦੇ EMPLOYEE ਹੈਗੇ ਆ ਉਹ ਸਾਰੇ ਲਾਜ਼ ਦੀ ਕੰਪਲਾਇੰਸ ਕਰਦੇ ਆ, ਉਹ ਲਾਅ ਦੀ ਵਾਇਲੇਸ਼ਨ 'ਚ ਨਹੀਂ ਹੈਗੇ। ਇਹ ਲਾਅ ਜਿਹੜਾ ਹੈਗਾ ਅਨਕਨਸਟੀਟਿਊਸ਼ਨਲ ਨਹੀਂ ਹੈਗਾ। ਉਹ ਕਹਿੰਦੇ ਕਿ ਇਹ ਸਰਪ੍ਰਾਈਜ਼ਿੰਗ ਨਹੀਂ ਹੈਗਾ ਕਿ ਟਰੰਪ ਉਹਨਾਂ ਨੂੰ ਟਾਰਗੇਟ ਕਰ ਰਿਹਾ। ਉਹ ਐਕਸਪੈਕਟ ਕਰ ਹੀ ਰਹੇ ਸੀ ਕਿ ਟਰੰਪ ਉਹਨਾਂ ਨੂੰ ਟਾਰਗੇਟ ਕਰੂਗਾ। ਉਹ ਕਹਿੰਦੇ ਕਿ ਆਪਾਂ ਸ਼ੁਰੂ ਤੋਂ ਹੀ ਸਾਨੂੰ ਪਤਾ ਕਿ ਇਹ ਬਹੁਤ ਜ਼ਿਆਦਾ ਅਗਰੈਸਿਵਲੀ ਇਮੀਗ੍ਰੈਂਟਸ ਨੂੰ ਅਟੈਕ ਕਰਦੇ ਆ, ਜਿਹਦੇ ਕਰਕੇ ਕਿ ਉਹਨਾਂ ਦਾ ਜੀਣਾ ਮੁਸ਼ਕਿਲ ਕਰਤਾ, ਜਿਹਦੇ ਕਰਕੇ ਸਾਨੂੰ ਇਦਾਂ ਦੇ ਲਾਅ ਜਿਹੜੇ ਫਾਈਲ ਕਰਨੇ ਪੈਂਦੇ ਆ, ਕਿਉਂਕਿ ਬਿਨਾਂ ਇਮੀਗ੍ਰੈਂਟਾਂ ਦੇ ਵੀ ਜਿਹੜੀ ਕਮਿਊਨਿਟੀ ਜਿਹੜੀ ਚੱਲ ਨਹੀਂ ਸਕਦੀ। ਤੇ ਉਹ ਕਹਿੰਦੇ ਕਿ ਆਪਾਂ ਜਿਹੜਾ ਲਾਅ ਸੂਟ ਹੈ ਇਹਨੂੰ ਪੂਰਾ ਆਪਾਂ ਐਂਡ ਤੱਕ ਜਿਹੜਾ ਫਾਈਟ ਜਿਹੜਾ ਕਰਨਾ। ਤੇ ਸਾਨੂੰ ਇਹ ਲੱਗਦਾ ਕਿ ਆਪਾਂ ਸਹੀ ਪਾਸੇ ਹਾਂ ਲਾਅ ਦੇ। ਜੀ ਜੀ ਨਹੀਂ ਬਿਲਕੁਲ। ਇਹ ਜਦੋਂ ਪ੍ਰਸ਼ਾਸਨ ਸ਼ੁਰੂ 'ਚ ਆਇਆ ਸੀਗਾ ਇਸ ਵਾਰੀ, ਦੂਜੀ ਵਾਰੀ, ਤਾਂ ਉਦੋਂ ਉਹਨਾਂ ਨੇ ਇੱਕ ਮੈਮੋ ਜਿਹਾ ਉਦੋਂ ਜਾਰੀ ਹੋਇਆ ਸੀਗਾ ਵੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਉਹਨਾਂ ਸਾਰੇ EMPLOYEES ਲੋਕਲ ਸਰਕਾਰਾਂ ਦੇ ਉਲਟ ਜਿਹੜੇ ਉਹ ਜਾ ਸਕਦੇ ਆ, ਮੁਕੱਦਮੇ ਜਿਹੜੇ ਉਹ ਕਰ ਸਕਦੇ ਆ ਜੇ ਸਾਨੂੰ ਜਿਹੜੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਉਹ ਸਾਡਾ ਸਾਥ ਨਹੀਂ ਦਿੰਦੇ ਜਾਂ ਉਲਟ ਜਿਹੜਾ ਉਹ ਜਾਂਦੇ। ਮੈਨੂੰ ਲੱਗਦਾ ਉਸੇ ਹੀ ਤਰਜ਼ ਦੇ ਉੱਤੇ ਸਾਰੀਆਂ ਕਾਰਵਾਈਆਂ ਜਿਹੜੀਆਂ ਉਹਨਾਂ ਨੂੰ ਅੱਗੇ ਵਧਾਇਆ ਜਿਹੜਾ ਉਹ ਜਾ ਰਿਹਾ ਆ। ਹੁਣ ਤੇ ਆਮ ਹੀ ਅਟਰਨੀ ਟੇਕ ਕਹਿਣਾ ਜੀ, ਬਾਕੀ ਓਵਰਆਲ ਆਪਾਂ ਦੇਖਦੇ ਹਾਂ ਵੀ ਜਿਨ੍ਹਾਂ ਦੇ ਉੱਤੇ ਵਿਦ ਹੋਲਡਿੰਗ ਵੀ ਲੱਗੀ ਹੁੰਦੀ ਉਹਨਾਂ ਨੂੰ ਵੀ ਫੜੀ ਜਾਂਦੇ ਆ, ਉਹਨਾਂ ਨੂੰ ਵੀ ਚੱਕੀ ਜਾਂਦੇ, ਕਈਆਂ ਨੂੰ ਕਈ ਸਾਲਾਂ ਦੀ, ਦਹਾਕਿਆਂ ਦੀ ਲੱਗੀ ਹੁੰਦੀ ਆ। ਉਹ ਵੀ ਸਾਰਾ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲੀ ਜਾ ਰਿਹਾ। ਲੇਟੈਸਟ ਇਹ ਦੱਸਿਓ ਵੀ ਕੋਰਟਸ ਦੇ ਵਿੱਚ ਕੀ ਸਥਿਤੀ ਜਿਹੜੀ ਇਸ ਟਾਈਮ ਚੱਲ ਰਹੀ ਆ, ਕੀ ਸਿਚੁਏਸ਼ਨ ਆ ਕੋਰਟਸ ਨੂੰ ਲੈ ਕੇ? ਸੋ ਕੌਂਕਰਡ ਕੋਰਟ ਜਿਹੜਾ ਸੀਗਾ, ਇੱਕ ਵਧੀਆ ਜੱਜ ਮੇਰੇ ਹਿਸਾਬ ਨਾਲ ਸੀਗੀ ਉੱਥੇ, ਕਾਫੀ ਸਾਰਾ ਟੋਰੇਸ ਸੀਗੇ, ਉਹਨਾਂ ਨੂੰ ਵੀ ਅਗਲੇ ਹਫ਼ਤੇ ਬਾਹਰ ਕੱਢਤਾ। ਅੱਛਾ। ਬਟ ਜਿਹੜੇ ਰੀਸੈਟ ਹੋ ਜਾਂਦੇ ਆ, ਸੈਨ ਫ੍ਰਾਂਸਿਸਕੋ ਦੀ ਕਹਿੰਦੇ ਲੀਜ਼ ਨਹੀਂ ਰਿਨਿਊ ਕਰਨੀ ਤੇ ਲੈ ਦੇ ਕੇ ਜਿਹੜਾ ਸੀਗਾ ਈਵਨ 50% ਰੇਟਿੰਗ ਵੀ ਜਿਹੜੇ ਜੱਜ ਦੀ ਸੀਗੀ ਉਹਨੂੰ ਵੀ ਟਾਰਗੇਟ ਕਰਕੇ ਇਹਨਾਂ ਨੇ ਬਾਹਰ ਜਿਹੜਾ ਕੱਢਤਾ। ਤੇ ਉਹ ਜਿਹੜਾ ਸੀਗਾ ਅਸਾਈਲਮ ਦਾ ਜਿਹੜਾ ਕਿ ਗ੍ਰਾਂਟ ਰੇਟ ਆ ਉਹ ਕਾਫੀ ਜਿਹੜੇ ਨੇਸ਼ਨ ਵਾਈਡ ਹੀ ਡ੍ਰੌਪ ਕਰ ਗਏ ਆ। ਇਫੈਕਟਿਵ ਰੇਟ ਤਾਂ ਕਹਿੰਦੇ ਜਿਹੜਾ ਅਸਾਈਲਮ ਦਾ ਜਿਹੜਾ ਉਹ ਹੈਗਾ ਸਮਵੇਅਰ ਅਰਾਊਂਡ 10% ਦੇ ਲਾਗੇ ਛਾਗੇ ਹੈਗਾ, ਐਗਜ਼ੈਕਟ ਡੇਟਾ ਤਾਂ ਨਹੀਂ ਕਿਸੇ ਕੋਲ ਹੈਗਾ। ਤੇ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਮੇਰੇ ਖਿਆਲ 50% ਤਾਂ ਲੋਕੀ ਉਹੀ ਹੋਣੇ ਜਿੱਥੇ ਲੜਾਈਆਂ ਲੱਗੀਆਂ ਉਹਦੇ ਕੰਟਰੀ ਤੋਂ ਆਏ। ਮਤਲਬ ਕਿ ਤੁਸੀਂ ਜਿਹੜਾ ਵਾਰ ਜ਼ੋਨ ਚੋਂ ਵੀ ਜਿਹੜਾ ਲੋਕੀ ਆ ਰਹੇ ਉਹਨਾਂ ਦੇ ਵੀ ਕੇਸ ਇਹ ਜਿਹੜੇ ਡਿਨਾਈ ਕਰ ਦਿੰਦੇ ਆ। ਬਾਕੀ ਤੁਹਾਨੂੰ ਜਿਹੜੀ ਫਰਾਂਸ ਵਾਲੀ ਖਬਰ ਦੱਸੀ ਆ ਹੁਣੇ, ਤੁਸੀਂ ਆਪ ਸੋਚ ਸਕਦੇ ਆ ਕਿ ਲੀਗਲੀ ਸਾਰਾ ਕੁਝ ਜਿਹੜਾ ਵੱਟ ਤੇ ਪਿਆ ਸੀਗਾ ਸਾਰਾ ਕੁਝ, ਤੇ ਪ੍ਰੋਪਰਟੀ ਦੇ ਡਿਸਪਿਊਟ ਕਰਕੇ ਤੇ ਸਿਰਫ ਉਹਦੀ ਇਹ ਸੀਗੀ ਕਿ ਗ੍ਰੀਨ ਕਾਰਡ ਉਹਦਾ ਪੈਂਡਿੰਗ ਸੀਗਾ, ਲੀਗਲੀ ਆਈ ਸੀਗੀ, ਉਹਨੂੰ ਵੀ ਤੁਸੀਂ ਦੇਖ ਲਓ ਕਿ ਇਹਨਾਂ ਨੇ ਜੇਲ੍ਹ 'ਚ ਜਿਹੜਾ ਫੜ ਲਿਆ। ਉਮਰ ਦਾ ਜਿਹੜਾ ਸੀਗਾ 85 ਸਾਲ ਦੀ ਉਮਰ ਦਾ, ਉਹਦਾ ਲਿਹਾਜ਼ ਨਹੀਂ ਕੀਤਾ। ਤੇ ਕੇਸ ਲਾਅ ਜਿਹੜਾ ਪਾਸ ਹੋ ਰਿਹਾ ਉਹ ਇਦਾਂ ਦਾ ਕਿ ਜੇ ਬੰਦੇ ਨੂੰ ਸੱਟ ਨਹੀਂ ਲੱਗੀ ਗੰਭੀਰ, ਟੱਕ ਟੁੱਕ ਪਿੰਡੇ ਤੇ, ਉਂਗਲ ਮਿਸਿੰਗ ਨਹੀਂ, ਲੱਤ ਮਿਸਿੰਗ ਨਹੀਂ, ਬਾਂਹ ਮਿਸਿੰਗ ਨਹੀਂ, ਉਹਨੂੰ ਇਹ ਕਹਿ ਰਹੇ ਆ ਕਿ ਤੇਰੀ ਇਸ ਲੈਵਲ ਦੀ ਸੱਟ ਨਹੀਂ ਸੀਗੀ ਕਿ ਉਹਨੂੰ ਪਾਸਟ ਪਰਸੀਕਿਊਸ਼ਨ ਮੰਨਿਆ ਜਾਵੇ, ਤੇ ਇਸ ਲਈ ਤੇਰੇ ਤੇ ਜ਼ਿੰਮੇਵਾਰੀ ਵੱਧ ਪੈ ਗਈ ਕਿ ਕਿੱਦਾਂ ਤੂੰ ਸ਼ੋਅ ਕਰ ਸਕਦਾ ਕਿ ਤੈਨੂੰ ਫਿਊਚਰ ਦੇ ਵਿੱਚ ਵੀ ਜਿਹੜਾ ਸੀਗਾ ਜਾਨੋਂ ਮਾਰਿਆ ਜਾਊਗਾ ਜਦੋਂ ਤੈਨੂੰ ਪਹਿਲਾਂ ਹੀ ਨਹੀਂ ਮਾਰਿਆ, ਮਤਲਬ ਉਸ ਲੈਵਲ ਦਾ ਨੁਕਸਾਨ ਨਹੀਂ ਪਹੁੰਚਿਆ। ਸੋ ਕਾਫੀ ਜ਼ਿਆਦਾ ਜਿਹੜਾ ਫੋਕਸ ਉੱਤੇ ਹੋ ਗਿਆ। ਸੱਟਾਂ ਸੀਗੀਆਂ ਉਹ ਕਿਸ ਲੈਵਲ ਦੀਆਂ, ਕਿੰਨੀ ਡੀਪ ਜਿਹੜੀਆਂ ਲੱਗੀਆਂ। ਤੇ ਜ਼ਿਆਦਾਤਰ ਜਿਹੜੇ ਕੇਸ ਆ, ਸਪੈਸ਼ਲੀ ਜਿਹੜੇ ਹਾਕੀ ਸਟਿੱਕਾਂ ਵਾਲੇ, ਜਿਹੜੇ ਹਾਕੀ ਵਾਲੇ ਡੰਡਿਆਂ ਵਾਲੇ ਜਿਹੜੇ ਕੇਸ ਆ, ਤੇ ਸੱਟਾਂ ਲੱਗੀਆਂ, 2 ਵਾਰੀ ਹਮਲਾ ਹੋਇਆ, RKK ਫੈਕਟ ਪੈਟਰਨ ਵਾਲੇ ਜਿਹੜੇ ਕੇਸ ਆ, ਉਹਦੇ ਵਿੱਚ ਜਿਹੜਾ ਜੱਜਾਂ ਦਾ ਰਵੱਈਆ ਜ਼ਿਆਦਾਤਰ ਉਹ ਇਹ ਆ ਕਿ ਇਹ ਜਿਹੜੀ ਸੱਟ ਸੀਗੀ ਉਸ ਲੈਵਲ ਤੇ ਨਹੀਂ ਪਹੁੰਚਦੀ। 9th ਸਰਕਟ ਨੇ ਵੀ ਐਕਚੁਅਲੀ ਸੇਮ ਚੀਜ਼ ਜਿਹੜੀ ਕਹਿਤੀ ਆ। ਬੇਸਿਕਲੀ ਉਹ ਇਹ ਦੇਖਦੇ ਆ ਕਿ ਐਡਾ ਕੀ ਸੀਗਾ, ਕਿ ਜਾਨ ਦਾ ਖਤਰਾ ਵਾਕਈ ਸੀਗਾ ਕਿ ਨਹੀਂ ਸੀਗਾ। ਸੋ ਉਹ ਚੀਜ਼ ਤੇ ਜਿਹੜਾ ਕੇਸ ਸੀਗੇ ਹੁਣ ਅੱਜ ਕੱਲ੍ਹ ਡਿਪੈਂਡ ਕਰਦੇ ਆ। ਸੋ ਜਿਹੜਾ ਅਸਾਈਲੀ ਆ, ਜਿਹੜਾ ਅਸਾਈਲੀ ਮੰਗ ਕਰ ਰਿਹਾ, ਉਹਦੇ ਤੇ ਹੁਣ ਭਾਰ ਜ਼ਿਆਦਾ ਆ ਇਹ ਚੀਜ਼ ਨੂੰ ਪੇਸ਼ ਕਰਨ ਦੇ ਲਈ, ਇਹ ਚੀਜ਼ ਨੂੰ ਸ਼ੋਅ ਕਰਨ ਦੇ ਲਈ ਵੀ ਫਿਊਚਰ ਪ੍ਰੋਸੀਕਿਊਸ਼ਨ ਜਿਹੜੀ ਉਹ ਹੋ ਸਕਦੀ ਆ, ਉਸ ਨੂੰ ਜਿਹੜਾ ਸ਼ੋਅ ਕਰਨਾ। ਇੱਕ ਕੈਂਟਕੀ ਵਾਲੇ ਇਲਾਕੇ ਤੋਂ ਹੇਬੀਅਸ ਕਾਰਪਸ ਗ੍ਰਾਂਟ ਜਿਹੜੀ ਹੋਈ ਆ, ਉਹ ਤੁਸੀਂ ਵੀਡੀਓ ਜਿਹੜੀ ਉਹ ਪਾਈ ਸੀ। ਕੈਂਟਕੀ ਵਨ ਆਫ ਦਾ ਵੈਰੀ ਕੰਜ਼ਰਵੇਟਿਵ
ਜਿਹੜੇ ਥਾਵਾਂ ਦੇ ਵਿੱਚੋਂ ਹੈਗਾ ਆ। ਸੋ ਹੇਬੀਅਸ ਨੂੰ ਲੈ ਕੇ ਕੀ ਇਸ ਟਾਈਮ ਸਿਚੁਏਸ਼ਨ ਚੱਲ ਰਹੀ ਆ? ਆਈ ਨੋ ਕਾਫੀ ਜ਼ਿਆਦਾ ਜਿਹੜੀਆਂ ਉਹ ਹੋ ਰਹੀਆਂ ਸੀਗੀਆਂ, ਇਹ ਡਿਪਾਰਟਮੈਂਟ ਆਫ ਜਸਟਿਸ ਵਾਲੇ ਵੀ ਕਹਿ ਰਹੇ ਸੀਗੇ ਵੀ ਅਸੀਂ ਓਵਰਵੈਲਮ ਹੋ ਰਹੇ ਹਾਂ। ਸੋ ਓਵਰਆਲ ਹੇਬੀਅਸ ਨੂੰ ਲੈ ਕੇ ਕੀ ਸਿਚੁਏਸ਼ਨ ਬਣੀ ਹੋਈ ਹੈ? ਸੋ ਹੇਬੀਅਸ ਹਾਂਜੀ ਗ੍ਰਾਂਟ ਹੋ ਜਾਂਦੇ ਆ, ਡਿਪੈਂਡ ਕਰਦਾ ਕਿ ਕਿੱਦਾਂ ਦਾ ਹੇਬੀਅਸ ਫਾਈਲ ਕੀਤਾ। ਹੁਣ ਕਈ ਲੋਕੀ ਇਹ ਫਾਈਂਡ ਕਰ ਰਹੇ ਆ, ਕਈਆਂ ਨੇ ਜਿੱਦਾਂ ਫ੍ਰੀ ਵਾਲੇ ਫਾਰਮ ਹੁੰਦੇ ਆ ਉਹ ਫਾਈਲ ਕਰਕੇ ਕੀਤਾ ਸੀਗਾ, ਹੇਬੀਅਸ ਗ੍ਰਾਂਟ ਹੋ ਗਈ, ਉੱਤੋਂ ਦੀ ਬੌਂਡ ਡਿਨਾਈ ਹੋ ਗਿਆ, ਉਹ ਹੁਣ ਸਾਨੂੰ ਅਪਰੋਚ ਕਰ ਰਹੇ ਆ। ਕਈਆਂ ਨੇ ਜਿੱਦਾਂ ਵੋਲਿਊਮ ਬੇਸਡ ਟਾਈਪ ਵਾਲੇ ਵਕੀਲ ਜਿਹੜੇ ਕੀਤੇ ਸੀਗੇ, $1000 $2000 ਚ ਹੇਬੀਅਸ ਜਿਹੜੀ ਹੋ ਜਾਂਦੀ ਆ, ਉਹ ਵਾਪਸ ਜਿਹੜੇ ਕੰਟੈਕਟ ਕਰ ਰਹੇ ਆ। ਸੋ ਗੱਲ ਸਾਰੀ ਉਹੀ ਆ ਜਾਂਦੀ ਹੈ ਕਿ ਸਿਰਫ ਹੇਬੀਅਸ ਫਾਈਲ ਕਰਨ ਦੀ ਗੱਲ ਨਹੀਂ ਹੁੰਦੀ, ਹੇਬੀਅਸ ਦੇ ਵਿੱਚ ਆਰਗੂਮੈਂਟ ਜਿਹੜੀ ਕੀ ਕੀਤੀ ਆ। ਤੇ ਕਈ ਵਾਰੀ ਦੁਬਾਰਾ ਸਾਨੂੰ ਸਿਵਲ ਕੋਰਟ ਜਿਹੜਾ ਜਾਣਾ ਪੈ ਰਿਹਾ, ਕਈ ਕੇਸਾਂ ਦੇ ਵਿੱਚ ਡੇਮਸ ਵੀ ਜਿਹੜੀ ਫਾਈਲ ਕਰਨੀ ਪੈ ਰਹੀ ਆ, ਇਮੀਗ੍ਰੇਸ਼ਨ ਕੋਰਟ ਨੂੰ ਸੂ ਕਰਨਾ ਪੈ ਰਿਹਾ। ਸੋ ਕਈ ਸਾਰੀਆਂ ਜਿਹੜੀਆਂ ਚੀਜ਼ਾਂ ਵਲਵਲੇਵੇਂ ਇਹਨਾਂ ਦੇ ਵਿੱਚ ਕਈ ਸਾਰੇ ਜਿਹੜੇ ਹੁੰਦੇ ਆ। ਸੋ ਮੋਸਟਲੀ ਇਹ ਹੈ ਕਿ ਜਿਹੜਾ 5th ਸਰਕਿਟ ਤੇ 8th ਸਰਕਿਟ ਜਿਹੜਾ ਹੈਗਾ, ਉਹਨਾਂ ਨੇ ਫੈਸਲੇ ਜਿਹੜੇ ਅਗੇਂਸਟ ਦਿੱਤੇ ਆ ਹੇਬੀਅਸ ਦੇ, ਤੇ ਕਈ ਜੱਜ ਇਹਦੇ ਵਿੱਚ ਜਿਹੜਾ ਆਪਣਾ ਸਟੈਂਸ ਲੈ ਰਹੇ ਆ ਕਿ ਉਹਨਾਂ ਕੋਲ ਪਾਵਰ ਜਿਹੜੀ ਨਹੀਂ ਹੈਗੀ, ਇਮੀਗ੍ਰੇਸ਼ਨ ਕੋਰਟ ਕੋਲ ਜੂਰਿਸਡਿਕਸ਼ਨ ਨਹੀਂ ਹੈਗਾ। ਇਹਨਾਂ ਤੋਂ ਇਲਾਵਾ ਜਿਹੜੇ ਬਾਕੀ ਜੂਰਿਸਡਿਕਸ਼ਨ ਜਿਹੜੇ ਹੈਗੇ ਆ, ਤੇ ਜਦੋਂ ਤੁਸੀਂ ਕੰਟਕੀ ਦਾ ਸੀਗਾ, ਇਹ ਕਾਫੀ, ਤੇ ਇਹਦੇ ਵਿੱਚ ਇੱਦਾਂ ਹੈਗਾ ਕਿ ਮਿਕਸ ਸਕਸੈਸ ਜਿਹੜੀ ਹੈਗੀ ਆ। ਹਾਂਜੀ, ਜੇ ਤੁਸੀਂ ਆਰਗੂਮੈਂਟ ਸਹੀ ਪ੍ਰੈਜ਼ੈਂਟ ਕਰਦੇ ਆ ਤੇ ਫਿਰ ਕੀ ਕੰਟਕੀ ਕੀ ਕੈਲੀਫੋਰਨੀਆ, ਤੇ ਉਹਦੇ ਵਿੱਚ ਫਿਰ ਆਪਣਾ ਜਿਹੜਾ ਸੀਗਾ, ਆਪਣੀ ਆਪਸ਼ਨਾਂ ਜਿਹੜੀਆਂ ਸਹੀ ਤਰੀਕੇ ਨਾਲ ਐਵੈਲੂਏਟ ਜਿਹੜੀ ਕਰੋ। ਕਈ ਆਪਾਂ ਦੇਖਿਆ ਕਿ ਫਾਰਮ ਜਿਹੜੇ ਜੇਲ੍ਹਾਂ 'ਚ ਦੇ ਦਿੰਦੇ ਸੀ ਭਰ ਕੇ, ਕਈ ਥੋੜੇ ਬਾਹਰ ਨਿਕਲੇ ਵੀ ਆ, ਕਈ ਉਹ ਪਿੱਛੇ ਲੱਗ ਕੇ ਉਹ ਚੀਜ਼ ਦੇ ਲੋਕੀ ਜ਼ਿਆਦਾ ਤੰਗ ਹੋ ਗਏ ਜੇਲ੍ਹਾਂ ਦੇ ਵਿੱਚ। ਕਈਆਂ ਨੂੰ ਭਰ ਕੇ ਜਿਹੜੀ ਸੀਗੀ ਹੇਬੀਅਸ ਉਹਨਾਂ ਦੀ ਗ੍ਰਾਂਟ ਹੋਈ, ਪਰ ਜਦੋਂ ਉਹ ਕੋਰਟ ਦੇ ਮੂਹਰੇ ਗਏ ਬੌਂਡ ਲੈਣ, ਤੇ ਉੱਥੇ ਜੱਜ ਨੇ ਕਿਹਾ ਕਿ ਨਹੀਂ, ਜਿਹੜਾ ਹੇਬੀਅਸ ਦਾ ਆਰਡਰ ਆ ਉਹ ਇੰਨਾ ਕੰਪਲੀਟ ਨਹੀਂ ਹੈਗਾ, ਉਹ ਮੈਨੂੰ ਇੰਨੀ ਚੀਜ਼ਾਂ ਦੀ ਹਦਾਇਤ ਨਹੀਂ ਦਿੰਦਾ। ਮਤਲਬ ਕਿ ਉਹਨਾਂ ਨੇ ਉਹ ਫਿਲਅਪ ਦਾ ਬਲੈਂਕ ਟਾਈਪ ਜਿਹੜਾ ਫਾਰਮ ਕਰਕੇ ਕਈਆਂ ਨੇ ਜਿਹੜੀ ਹੇਬੀਅਸ ਲਈ ਸੀਗੀ, ਕਾਫੀ ਬੰਦੇ ਉਹਦੇ ਵਿੱਚ ਜਿਹੜੇ ਸੀਗੇ ਸੈਲਫ ਫਾਈਲਿੰਗ ਵਾਲੇ ਸਟੱਕ ਵੀ ਜਿਹੜੇ ਹੋ ਗਏ। ਤੇ ਫਿਰ ਉਹਨਾਂ ਦੇ ਹੁਣ ਜਿਹੜੇ ਸੀਗੇ ਅੱਗੋਂ ਦੀ ਫਿਰ ਦੁਬਾਰਾ ਸਾਨੂੰ ਕੰਟੈਕਟ ਜਿਹੜੇ ਕਰ ਰਹੇ ਆ, ਤਾਂ ਉਹਨਾਂ ਨੂੰ ਸਲਾਹ ਇਹੀ ਹੈ ਕਿ ਤੁਸੀਂ ਵੀਕ ਕਰ ਲੈਂਦੇ ਆਪਣਾ ਕੇਸ, ਪਹਿਲੀ ਜਿਹੜੀ ਆਪਸ਼ਨ 'ਚ ਸਹੀ ਜਿਹੜੀ ਉਹ ਕਰੋ, ਇਹਦੇ ਵਿੱਚ ਕਾਰਨਰ ਕੱਟ ਕਰਨ ਦੀ ਜਿਹੜੀ ਲੋੜ ਨਹੀਂ ਹੈਗੀ। ਤੇ ਉਹ ਫਿਰ ਕਈ ਵਾਰੀ ਦੁਬਾਰਾ ਵੀ ਸਾਨੂੰ ਜਿਹੜਾ ਕੋਰਟ ਜਿਹੜਾ ਜਾਣਾ ਪੈ ਰਿਹਾ, ਮੋਸ਼ਨ ਟੂ ਇਨਫੋਰਸ ਫਾਈਲ ਕਰਨੀ ਪੈ ਰਹੀ ਹੈ, ਦੁਬਾਰਾ ਜਿਹੜਾ ਸੀਗਾ ਸਿਵਲ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ। ਸੋ ਹਾਂਜੀ, ਓਵਰਆਲ ਇਹ ਸੀਗਾ ਕਿ ਸਿਵਲ ਕੋਰਟਸ ਨੇ ਸਟੈਂਡ ਲੈ ਲਿਆ। ਹੁਣ 8th ਸਰਕਿਟ ਤੇ 5th ਸਰਕਿਟ ਦੇ ਜਿਹੜੇ ਫੈਸਲੇ ਐਂਟੀ ਆ, ਬਾਕੀ ਤਾਂ ਓਵਰਆਲ ਸਹੀ ਹੈ। ਠੀਕ ਹੈ। ਨਹੀਂ, ਬਿਲਕੁਲ। ਸਿੱਜ ਨੂੰ ਲੈ ਕੇ ਕਿੱਦਾਂ, ਗਾਰਡੀਅਨਸ਼ਿਪ ਦੇ ਕੇਸਾਂ ਦੇ ਵਿੱਚ ਕੀ ਸਿਚੁਏਸ਼ਨ ਇਸ ਟਾਈਮ ਹੈਗੀ, ਕੀ ਅਪਡੇਟਸ ਅਜੇ ਹੈ ਕੋਈ ਦਾ? ਉਹ ਕਹਿੰਦੇ ਆ ਜੀ ਡੈਫਰਡ ਐਕਸ਼ਨ ਦੇਣਾ ਨਹੀਂ, ਪਰ ਸਾਡੇ ਜਿਹੜੇ ਕੇਸ ਸੀਗੇ ਫਿੰਗਰਪ੍ਰਿੰਟ ਕਰਾ ਕੇ, ਇਹਦੀ ਵੀ ਮੈਂ ਵੀਡੀਓ ਪਾਈ ਸੀਗੀ ਪਿਛਲੇ ਹਫਤੇ ਦੀ, ਤੇ 2-3 ਜਿਹੜੇ ਕੇਸ ਸੀਗੇ ਡੈਫਰਡ ਐਕਸ਼ਨ ਦੇ ਨਾਲ ਗ੍ਰਾਂਟ ਹੋਏ ਆ। ਇਮੀਗ੍ਰੇਸ਼ਨ ਕੈਰੀਅਰ ਨਹੀਂ ਆ, ਪਰ ਕਈ ਹੋਏ ਆ, ਕਈ ਜਿਹੜੇ ਸੈਲਫ ਉਹਦੇ ਵਿੱਚ ਹੀ। ਤੇ ਜ਼ਿਆਦਾਤਰ ਮੈਂ ਇਹਦੇ ਵਿੱਚ ਇਹ ਦੇਖਿਆ ਕਿ ਜਿਹਨਾਂ ਦਾ ਵਰਕ ਪਰਮਿਟ ਮੈਂ ਨਾਲੋਂ ਨਾਲ ਹੀ ਫਾਈਲ ਕਰਤਾ ਸੀਗਾ, ਪੈਂਡਿੰਗ ਸੀਗਾ, ਤੇ ਉਹਨਾਂ ਨੂੰ ਜਿਹੜਾ ਸੀਗਾ ਜਦੋਂ ਫਿੰਗਰਪ੍ਰਿੰਟ ਲਈ ਬੁਲਾ ਰਹੇ ਆ, ਉਦੋਂ ਕਈਆਂ ਦੇ ਜਿਹੜੇ ਸੀਗੇ ਡੈਫਰਡ ਐਕਸ਼ਨ ਉਹਨਾਂ ਨੂੰ ਮਿਲੇ, ਤੇ ਕਈਆਂ ਨੂੰ ਜਿਹੜਾ ਸੀਗਾ ਔਨ ਇਟਸ ਓਨ ਵੀ ਜਿਹੜੇ ਕਈ ਲੋਕਾਂ ਨੂੰ ਜਿਹੜੇ ਮਿਲੇ ਸੀਗੇ। ਤੇ ਬਾਕੀ ਇਹਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ, ਜਿੱਦਾਂ ਮਤਲਬ ਅਗਲੇ ਕੇਸ ਆਏ, ਤੇ ਉਹਦੇ ਹਿਸਾਬ ਨਾਲ ਵੀਡੀਓ ਬਣਾ ਕੇ ਤੁਹਾਨੂੰ ਦੱਸ ਦੇਵਾਂਗੇ ਕਿਹਨੂੰ ਡੈਫਰਡ ਐਕਸ਼ਨ ਮਿਲ ਰਿਹਾ, ਨਹੀਂ ਮਿਲ ਰਿਹਾ, ਕਿੱਥੇ ਗੱਲ ਜਾ ਰਹੀ ਹੈ ਜੀ। ਤੇ ਜਾਂਦੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਜੋ ਸਿਚੁਏਸ਼ਨਸ ਜਿਹੜੀਆਂ ਬਣੀਆਂ ਪਈਆਂ ਆ, ਕਿਵੇਂ ਰੈਡੀ ਰਹਿਣ, ਕਿਵੇਂ ਤਿਆਰੀਆਂ ਕਰਨੀਆਂ? ਕੇਸ ਤੇ ਫੋਕਸ ਕਰੋ। ਕਈ ਵਾਰੀ ਤੁਹਾਨੂੰ ਗਲਤ ਸਲਾਹ ਜਿਹੜੀ ਮਿਲਦੀ ਆ ਅੰਦਰੋਂ ਦੀ, ਠੀਕ ਹੈ, ਜੇਲ੍ਹ ਦੇ ਵਿੱਚ ਵਕੀਲ ਨੂੰ ਲਟਕਾ ਦਿਓ, ਆਪਾਂ ਤਰੀਕ ਨਹੀਂ ਲੜਨੀ ਇੱਥੇ, ਹੇਬੀਅਸ ਤੇ ਬਾਹਰ ਆਉਣਾ, ਦੂਜਾ ਵਕੀਲ ਕਰ ਲਾਂਗੇ, ਟਾਈਮ ਜਿਹੜਾ ਬਾਏ ਹੋ ਜਾਊਗਾ। ਤੇ ਕਾਫੀ ਜਿਹੜੇ ਜੱਜ ਹੈਗੇ ਉਹ ਨਹੀਂ ਮੂਡ ਦੇ ਵਿੱਚ ਹੈਗੇ। ਸੋ ਸਾਰਿਆਂ ਨੂੰ ਇਹੀ ਆ ਬੇਨਤੀ ਕਿ ਆਪਣੇ ਕੇਸ ਜਿਹੜੇ ਨੇ ਉਹਨੂੰ ਪੂਰੇ ਕਰਕੇ ਲਵਾਓ। ਤੇ ਉਹ ਮੌਕੇ ਤੇ ਕਈ ਵਾਰੀ ਇਹੀ ਬ੍ਰੇਕ ਜਿਹੜੀ ਪੁੱਲ ਕਰ ਲੈਂਦੇ ਆ ਕਿ ਨਹੀਂ, ਹੁਣ ਮੈਂ ਕੋਆਪਰੇਟ ਨਹੀਂ ਕਰਨਾ, ਪੇਮੈਂਟ ਨਹੀਂ ਕਰਨੀ, ਕੇਸ ਨਹੀਂ ਬਣਾਉਣਾ। ਤੇ ਅਲਟੀਮੇਟਲੀ ਤੁਸੀਂ ਇਹੀ ਦੇਖਣਾ ਲੌਂਗ ਰਨ ਦੇ ਵਿੱਚ ਕਿ ਉਹ ਸਭ ਜਿਹੜੀਆਂ ਸੀਗੀਆਂ ਪ੍ਰੈਕਟਿਸਿਸ ਉਹ ਬੈਟਰ ਨਹੀਂ ਜਿਹੜੀਆਂ ਹੈਗੀਆਂ। ਆਪਣੇ ਕੇਸ ਵੱਲ ਜਿਹੜਾ ਧਿਆਨ ਜਿਹੜਾ ਕਰੋ। ਜੱਜ ਜਿਹੜੇ ਨਹੀਂ ਹੈਗੇ ਮੂਡ ਦੇ ਵਿੱਚ, ਉਹ ਜਿਹੜਾ ਤਰੀਕਾ ਸੀਗਾ ਜ਼ਿਆਦਾਤਰ ਉਹ ਅੱਗੇ ਲੜਾਉਂਦੇ ਆ, ਤੇ ਉਹ ਪ੍ਰੋਬਲਮ ਜਿਹੜੀ ਪੈਂਦੀ ਹੈ ਫਿਰ। ਸੋ ਉਹ ਚੀਜ਼ ਦਾ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਮੈਂ ਦੇਖ ਰਿਹਾ ਇਸ ਵੇਲੇ ਜਿਹੜੀ ਚੱਲ ਰਹੀ ਹੈ। ਤੇ ਕੇਸ ਤੇ ਆਪਣੇ ਜਿਹੜੇ ਫੋਕਸ ਕਰੋ। ਪਹਿਲੀ ਗੱਲ ਤਾਂ ਜੇਲ੍ਹ ਜਾਣ ਤੇ ਨਹੀਂ, ਜੇਲ੍ਹ ਤੋਂ ਜਿਹੜੇ ਬਾਹਰ ਹੀ ਆ ਉਦੋਂ ਹੀ ਆਪਣੇ ਕੇਸ ਤੇ ਜਿਹੜਾ ਫੋਕਸ ਕਰੋ, ਤਾਂ ਕਿ ਉਹ ਪ੍ਰੋਬਲਮ ਤੁਸੀਂ ਪਾਓ ਨਾ। ਜੀ ਜੀ, ਬਿਲਕੁਲ। ਤੇ ਅੱਜ ਕਾਲਸ ਤਾਂ ਜਿਹੜੀਆਂ ਨਹੀਂ ਲੈ ਰਹੇ, ਬਾਕੀ ਜੇ ਅਟਰਨੀ ਟੈਕਨੀਸ਼ੀਅਨ ਦੇ ਆਫਿਸ ਦੇ ਨਾਲ ਤੁਸੀਂ ਕੰਟੈਕਟ ਕਰਨਾ ਹੈ, ਉਹਨਾਂ ਦਾ ਫੋਨ ਨੰਬਰ 415 909 0503 415 909 0503 ਦੇ ਉੱਤੇ। ਪ੍ਰੀ ਟਰਮਿਟ ਨੂੰ ਲੈ ਕੇ ਵੀ ਦੱਸ ਦਿਓ ਜਾਣ ਤੋਂ ਪਹਿਲਾਂ ਵੀ ਉਹਦੀ ਕੀ ਸਿਚੁਏਸ਼ਨ ਆ, ਉਹ ਹੋ ਰਹੇ ਨੇ, ਉਹ
ਜਿਹੜੇ ਸਟੇਟ ਵਾਲੇ ਕਰ ਰਹੇ ਆ, ਲੋਕ ਮੰਗ ਕਰ ਰਹੇ, ਕੀ ਸਿਚੁਏਸ਼ਨ ਉਸ ਦੀ ਪ੍ਰੀ ਟਰਮਿਟ ਦੀ? ਸਰਕਾਰੀ ਵਕੀਲ ਪ੍ਰੀ ਟਰਮਿਟ ਦੀ ਕਰਦਾ, ਉਹ ਕਹਿੰਦਾ ਕਿ ਇਹਦੀ ਸਾਰੀ ਗੱਲ ਮੰਨ ਲਈ ਜਾਵੇ ਬੰਦੇ ਦੀ, ਪਰ ਇਹਦਾ ਤੁਸੀਂ ਜਦੋਂ ਕੇਸ ਦੇਖੋ, ਇਹਨੂੰ ਹਾਕੀ ਨੇ ਕੁੱਟਿਆ ਤੇ ਕੁਝ ਇਹਦੇ ਹੈ ਨਹੀਂ ਖਾਸ, ਤੇ ਇਹਦਾ ਕੇਸ ਪ੍ਰੀ ਟਰਮਿਟ ਕੀਤਾ ਜਾਵੇ। ਬਲਜੀਤ ਸਿੰਘ ਵਰਸਸ ਜਿਹੜਾ ਬੌਂਡੀ ਦੇ ਥੱਲੇ ਕੀ ਸੱਟ ਉਸ ਲੈਵਲ ਦੀ ਨਹੀਂ ਹੈਗੀ, ਜਾਂ ਇਹਨੂੰ ਸਰਕਾਰ ਨੇ ਨੁਕਸਾਨ ਨਹੀਂ ਪਹੁੰਚਾਇਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ। ਜੀ, ਬਹੁਤ ਬਹੁਤ ਧੰਨਵਾਦ ਅਟਾਰਨੀ ਝਰਕਿਆਣਾ ਜੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ।